ਬੰਦੇ ਇੱਕ ਥਾਂ ਇੱਕ ਕੰਪਾਊਂਡ 'ਚ ਆ, ਉਹਦੇ ਵਾਸਤੇ ਨਾ ਟੈਂਕਾਂ ਦੀ ਲੋੜ ਹੈ, ਨਾ ਤੋਪਾਂ ਦੀ ਜ਼ਰੂਰਤ ਆ, ਨਾ 105 mm ਦੇ ਗੋਲਿਆਂ ਦੀ ਜ਼ਰੂਰਤ ਹੈ। ਉਹਦੇ ਵਾਸਤੇ ਤੁਸੀਂ ਥੋੜੇ ਜਿਹੇ ਕਮਾਂਡੋ ਕਰ ਲਓ, ਉਹਨਾਂ ਨੂੰ ਘੇਰ ਲੈਣਗੇ, ਆਪਸ 'ਚ ਇਨਕਾਊਂਟਰ ਹੋਏਗਾ, ਸ਼ਹੀਦੀ ਪਾ ਜਾਣਗੇ ਜਾਂ ਉਹਨਾਂ ਨੂੰ ਮਾਰ ਦੇਣਗੇ। ਉਹਦੇ ਵਾਸਤੇ 50,000 ਫੌਜ ਦੀ ਲੋੜ ਨਹੀਂ। ਸੋ ਇਸ ਵਾਸਤੇ ਇਹ ਵੀ ਚੀਜ਼ ਇੰਚ ਰੱਖੋ ਕਿ ਇੱਕ ਕਾਊਂਟਰ ਟੈਰਰਿਜ਼ਮ ਜਾਂ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਨਹੀਂ ਸੀ। ਇਹਦਾ ਮਕਸਦ ਇੱਕੋ ਸੀ, ਸਿੱਖ ਕੌਮ ਦੀ ਰੂਹ ਤੋੜਨਾ। ਜੇ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਹੁੰਦਾ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਏਡੇ ਗੋਲੇ ਨਾ ਵਸਾਏ ਜਾਂਦੇ। ਜੇ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਹੁੰਦਾ ਤੇ ਉੱਥੇ ਜਿਹੜੇ ਆਮ ਸਧਾਰਨ ਸਿੱਖ ਆ ਉਹਨਾਂ ਦੀਆਂ ਜਾਨਾਂ ਨਾ ਜਾਂਦੀਆਂ। ਜੇ ਸਿਰਫ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਹੁੰਦਾ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਨਾ ਲਾਈ ਜਾਂਦੀ। ਜੇ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਹੁੰਦਾ ਨਾ ਮੇਰਾ, ਤੇ ਜਿਹੜੇ ਸਿੱਖਾਂ ਦੇ ਨਿੱਕੇ ਨਿੱਕੇ ਨਿਆਣੇ ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਸੀ ਉਹਨਾਂ ਨੂੰ ਜੇਲ੍ਹਾਂ 'ਚ ਨਾ ਰੱਖਿਆ ਜਾਂਦਾ। ਜੈਨੋਸਾਈਡ ਇਹ ਨਹੀਂ ਵੀ ਇੱਕ ਇਵੈਂਟ ਹੋ ਗਿਆ, ਬੰਦਿਆਂ ਤੇ ਹਮਲਾ ਹੋਇਆ ਜਾਂ ਨਵੰਬਰ 84 ਤੇ ਸਾਡੀ ਕੌਮ ਨਾਲ ਜੋ ਹੋਇਆ, ਗੱਲ ਉੱਥੋਂ ਸ਼ੁਰੂ ਹੋਈ ਸੀ, ਗੱਲ ਉੱਥੇ ਮੁੱਕੀ ਨਹੀਂ ਸੀ। ਸਿੱਖ ਜੈਨੋਸਾਈਡ 84 ਚ ਸ਼ੁਰੂ ਹੋਈ ਸੀਗੀ, ਪੂਰਾ ਇੱਕ ਦਹਾਕਾ ਰਹੀ ਸੀ। ਐਮਰਜੈਂਸੀ ਦੇ ਵਿੱਚ ਤੁਸੀਂ ਰਜਿਸਟ ਕੀਤਾ ਤੇ ਇੰਦਰਾ ਗਾਂਧੀ ਨੇ ਤੁਹਾਡੀ ਜੈਨੋਸਾਈਡ ਕਰਾਈ। ਤੁਸੀਂ ਕਿਸਾਨੀ ਦਾ ਸੰਘਰਸ਼ ਕੀਤਾ, ਇੱਕ ਤਾਨਾਸ਼ਾਹ ਨਰਿੰਦਰ ਮੋਦੀ ਨੂੰ ਕੋਲ ਮਾਫੀ ਮੰਗਵਾਈ, ਕਾਲੇ ਕਾਨੂੰਨ ਵਾਪਸ ਕਰਾਏ। ਉਹਦਾ ਨਤੀਜਾ ਸਾਡੇ ਯੋਧਿਆਂ ਦੀ ਸ਼ਹੀਦੀਆਂ 'ਚ ਨਿਕਲਦਾ। ਨਰਿੰਦਰ ਮੋਦੀ ਜਿਹੜਾ ਨਾ, ਉਹ ਨੇਤਨਯਾਹੂ ਤੋਂ ਵੱਡਾ ਪ੍ਰਾਈਮ ਮਿਨਿਸਟਰ ਨਹੀਂ। ਜੇ ਨੇਤਨਯਾਹੂ ਔਰ ਕ੍ਰਿਮੀਨਲ ਡਿਕਲੇਅਰ ਹੋ ਸਕਦਾ ਨਾ, ਤੇ ਨਰਿੰਦਰ ਮੋਦੀ ਦਾ ਰਿਕਾਰਡ ਉਹਦੇ ਬਰਾਬਰ ਦਾ ਹੀ ਮਾੜਾ। ਉਹਨਾਂ ਦਾ ਖਿਆਲ ਸੀ ਕਿ ਅਸੀਂ ਨਰਿੰਦਰ ਮੋਦੀ ਨੂੰ ਭਾਰਤ ਨੂੰ ਖੜਾ ਕਰਾਂਗੇ ਚੀਨ ਦੇ ਮੁਕਾਬਲੇ 'ਚ, ਤੇ ਉਹਦੇ ਨਾਲ ਜਿਹੜਾ ਇੱਕ ਬਹੁਤ ਨਿਕੰਮਾ ਦੇਸ਼ ਵਾਸਤਾ ਪਾਕਿਸਤਾਨ, ਉਹਨੂੰ ਧੱਕਾ ਮਾਰਿਆ 20 ਸਾਲ। ਤੁਸੀਂ ਚੁੱਪ ਕਰਕੇ ਬੈਠੇ ਰਹੋ, ਕੋਈ ਗੱਲ ਨਹੀਂ ਕਰਨੀ, ਨਾ ਮੋਦੀ ਦੇ ਖਿਲਾਫ ਨਾ ਭਾਰਤ ਦੇ ਖਿਲਾਫ। ਬਸ ਏਦਾਂ ਲੋਕਾਂ ਨੂੰ ਬੇਵਕੂਫ ਬਣਾਉਣ ਦੀ, ਮੁਲਕ ਬਣਾਉਣ ਦੀਆਂ ਸਟੇਟਮੈਂਟਾਂ ਦੇਈ ਜਾਵੇ ਸਰਕਾਰ। ਪਰ ਜਦੋਂ ਚੀਨ ਨੇ ਗੈਲਾਬਾਨ ਰੀਜਨ ਤੇ ਕਬਜ਼ਾ ਕੀਤਾ, ਉਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚ ਸਾਥ ਸਾਥ ਹੈ। ਜਸਟਿਨ ਟਰੂਡੋ ਨੂੰ ਸਾਡੇ ਨਾਲ ਕੋਈ ਉਮੀਦ ਨਹੀਂ ਹੈਗੀ। ਇਹ ਕੈਨੇਡਾ ਦੀ ਸੋਵਰੈਨਿਟੀ ਦਾ ਮਸਲਾ। ਕਾਹਦੀਆਂ ਸੋਵਰਨ ਸਟੇਟਸ ਹੋ ਤੁਸੀਂ ਜੇ ਇੱਥੇ ਆ ਕੇ ਤੁਹਾਡੇ ਸਿਟੀਜ਼ਨਸ ਨੂੰ ਕੋਈ ਸ਼ਹੀਦ ਕਰ ਜਾਏ? ਟ੍ਰਾਂਸਲੇਸ਼ਨ ਰਿਪਰੈਸ਼ਨ ਸਿਰਫ ਇਹ ਨਹੀਂ ਤੁਸੀਂ ਬੰਦਿਆਂ ਨੂੰ ਅਗਵਾ ਕਰੋ, ਉਹਨਾਂ ਦੀ ਸ਼ਹੀਦੀ ਕਰਾਓ। ਟ੍ਰਾਂਸਲੇਸ਼ਨ ਰਿਪਰੈਸ਼ਨ ਇਹ ਵੀ ਹੈ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ, ਤੁਸੀਂ ਉਹਨਾਂ ਨੂੰ ਹਰੈਸ ਕਰੋ। ਜੇ ਆਪਣੇ ਘਰ ਮੁੜਨਾ ਚਾਹਣ, ਉਹਨਾਂ ਨੂੰ ਵੀਜ਼ੇ ਨਾ ਦਿਓ, ਉਹਨਾਂ ਦੀਆਂ ਫੈਮਲੀਆਂ ਨੂੰ ਤੰਗ ਕਰੋ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰੋ। ਜਿਸ ਮਰਨੇ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਾਂ ਇਹਦਾ ਨਾਂ ਅੱਜ ਡਾਇਲੌਗ ਰੱਖਿਆ, ਪਰਸਪੈਕਟਿਵ ਰੱਖਿਆ। ਮੇਰੇ ਤੋਂ ਪਹਿਲਾਂ ਮੇਰੇ ਬਹੁਤ ਪੁਰਾਣੇ ਮਿੱਤਰ ਤੇ ਸਿੱਖ ਸੰਗਤ ਜਿਹੜੇ ਲੋਕ ਜਿਨ੍ਹਾਂ ਦੇ ਮੈਂ ਜਾਣੂ ਹੋਇਆ, ਉਹਨਾਂ 'ਚ ਹਰਿੰਦਰ ਸਿੰਘ ਸੀ। ਉਹਨਾਂ ਕੋਲੋਂ ਮਾਫੀ ਮੰਗਦਿਆਂ ਹੋਇਆ ਮੈਂ ਦੋ ਗੱਲਾਂ ਪਹਿਲਾਂ ਕਰਾਂ। ਹਰਿੰਦਰ ਸਿੰਘ, ਮੈਂ ਐਰੋਸਾਇੰਸਿਸ ਜਾਂ ਸਪੇਸ ਸਾਇੰਸ ਦਾ ਤੇ ਮਾਹਿਰ ਨਹੀਂ, ਤੇ ਨਾ ਹੀ ਮੈਂ ਉਹਦੇ ਵਿੱਚ ਤੁਹਾਡੀ ਤਰ੍ਹਾਂ ਮਾਸਟਰਸ ਕੀਤੀ ਹੈ। ਮੈਂ ਹਿਸਟਰੀ ਦਾ ਸਟੂਡੈਂਟ। ਜਿਹੜੀਆਂ ਕੌਮਾਂ ਕਹਿਣ ਕਿ ਸਾਡੀ ਜੈਨੋਸਾਈਡ ਹੋਈ ਸੀ ਤੇ ਹੋਣੀ ਹੈ, ਉਹਨਾਂ ਦੀ ਹੁੰਦੀ ਰਹਿੰਦੀ ਹੈ, ਤੇ ਉਹਨਾਂ ਦੀ ਨਹੀਂ ਹੁੰਦੀ ਜਿਹੜੀ ਜੈਨੋਸਾਈਡ ਦੇ ਬਾਅਦ ਅਡਾਪਟ ਕਰ ਦੇਣ ਕਿ ਨੈਵਰ ਅਗੇਨ। ਮੈਂ ਤੁਹਾਡੇ ਨਾਲ ਸਹਿਮਤ ਨਹੀਂ ਕਿ ਸਾਡੀ ਇਸ ਤੋਂ ਬਾਅਦ ਜੈਨੋਸਾਈਡ ਫੇਰ ਹੋਣੀ ਹੈ। We will adopt never again and we will create our own nation state Khalistan. ਤੇ ਦੂਜੀ ਗੱਲ ਇਹ ਕਿ ਹਿਸਟਰੀ ਦੇ ਸਟੂਡੈਂਟ ਹੋਣ ਦੇ ਨਾਤੇ ਇਹ ਗੱਲ ਮੈਨੂੰ ਥੋੜੀ ਜਿਹੀ ਫਿਰ ਡਿਫਰੈਂਸ ਆਫ ਓਪੀਨੀਅਨ ਹੈ। ਤੁਸੀਂ ਇਹ ਗੱਲ ਕੀਤੀ ਕਿ ਪਹਿਲੇ ਘੱਲੂਕਾਰੇ ਤੇ ਦੂਸਰੇ ਘੱਲੂਕਾਰੇ ਤੋਂ ਪਹਿਲਾਂ ਅਸੀਂ ਨਾਲ ਰਲਦੇ ਰਹੇ ਸਰਕਾਰਾਂ ਦੇ, ਪਰ ਜਦੋਂ ਅਸਾਂ ਆਪਣੇ ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ ਤੇ ਸਾਡਾ ਪਹਿਲਾ ਤੇ ਦੂਜਾ ਘੱਲੂਕਾਰਾ ਹੋਇਆ। ਬੀਇੰਗ ਅ ਵੈਰੀ ਹੰਬਲ ਸਟੂਡੈਂਟ ਆਫ ਹਿਸਟਰੀ, ਮੈਂ ਤਾਂ ਅੱਜ ਤੱਕ ਇਹੀ ਸੋਚਦਾ ਆਇਆ, ਇਹੀ ਪੜ੍ਹਦਾ ਆਇਆ, ਇਹੀ ਸਿੱਖਿਆ ਸਿੱਖ ਹਿਸਟਰੀ ਤੋਂ ਕਿ ਸਿੱਖ ਕਦੇ ਕਿਸੇ ਦੇ ਨਾਲ ਨਹੀਂ ਰਲਿਆ। ਜੇ ਆਪਾਂ ਇਹ ਕਹਿ ਦਈਏ ਕਿ ਪਹਿਲੇ ਤੇ ਦੂਜੇ ਘੱਲੂਕਾਰੇ ਤੋਂ ਪਹਿਲਾਂ ਅਸੀਂ ਨਾਲ ਰਲਦੇ ਆਏ, ਤੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਕਿਹੜੇ ਖਾਤੇ 'ਚ ਪਾਵਾਂਗੇ? ਵੈਸੇ ਇਹ ਤੁਹਾਡੇ ਕੋਲ ਸਲਿਪ ਆਫ ਟੰਗ ਹੋ ਗਿਆ, ਤੁਸੀਂ ਕਿਹਾ ਵੀ 6ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਦਿਹਾੜਾ, ਉਹ ਸਲਿਪ ਆਫ ਟੰਗ ਸੀ, ਉਹ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ। ਖਾਲਸਾ ਜਾਂ ਬਾਗੀ ਹੋਇਆ ਤੇ ਜਾਂ ਬਾਦਸ਼ਾਹ ਹੋਇਆ।
ਰਲਦੇ ਉਹ ਰਹੇ ਜਿਨ੍ਹਾਂ ਆਪਣੀਆਂ ਧੀਆਂ ਦੇ ਰਿਸ਼ਤੇ ਦੇ ਕੇ ਮੁਗਲ ਰਾਜ ਦੇ ਵਿੱਚ ਪਦਵੀਆਂ ਲਈਆਂ, ਜਿਹੜੇ ਉੱਥੇ ਰਾਜੇ ਮਹਾਰਾਜੇ ਬਣਦੇ ਰਹੇ। ਤੇ ਉਸੇ ਹੀ ਰਾਜੇ ਮਹਾਰਾਜੇ ਦੇ ਦੋਤੇ, ਪਰਾਮਲ ਦੇ ਦੋਤੇ ਜੋਧਾਬਾਈ ਦੇ ਪੁੱਤਰ ਜਹਾਂਗੀਰ ਬਾਦਸ਼ਾਹ ਨੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਕਰਾਈ। ਤੇ ਉਸੇ ਹੀ ਹਿੰਦੂਤਵੀ ਸੋਚ ਦੇ ਹੇਠ ਸਿੱਖ ਕੌਮ ਦਾ ਪਹਿਲਾ, ਦੂਜਾ, ਤੀਜਾ ਘੱਲੂਘਾਰਾ ਤੇ ਅੱਜ ਭਾਈ ਮੇਜਰ ਦੀ ਸ਼ਹੀਦੀ ਉਸੇ ਸੋਚ ਦੇ ਹੇਠ ਹੋਈ ਹੈ। ਸੋ ਜੇ ਸਿੱਖ ਨਾਲ, ਮੈਂ ਹੁਣੇ 84 ਤੇ ਵੀ ਆਉਣਾ, 84 ਤੇ ਸਾਡਾ ਪੁਰਾਤਨ ਇਤਿਹਾਸ ਇਸ ਸ਼ਾਇਦ ਦਾ ਗਵਾਹ ਆ ਕਿ ਜੇ ਸਿੱਖ ਵੱਖਰੀ ਹੋਣ ਦੀ ਗੱਲ ਨਾ ਕਰਦੇ, ਜੇ ਪਹਿਲੇ ਪਾਤਸ਼ਾਹ ਬਾਬਰ ਨੂੰ ਜਾਬਰ ਨਾ ਕਹਿੰਦੇ, ਜੇ ਅੰਮ੍ਰਿਤਸਰ ਦਾ ਵੱਖਰਾ ਸ਼ਹਿਰ ਸਿੱਖਾਂ ਵਾਸਤੇ ਨਾ ਵਸਾਇਆ ਜਾਂਦਾ, ਜੇ ਸੰਗਤ ਤੇ ਪੰਗਤ ਦੀ ਬੁਨਿਆਦ ਨਾ ਰੱਖੀ ਜਾਂਦੀ, ਜੇ ਲੰਗਰ ਨਾ ਚਲਾਇਆ ਜਾਂਦਾ, ਜੇ ਪੰਜਵੇਂ ਪਾਤਸ਼ਾਹ ਟੈਕਸੇਸ਼ਨ ਦੇ ਸਿਸਟਮ ਨੂੰ ਚੁੱਕ ਕੇ ਮੁਗਲਾਂ ਦੇ ਮੂੰਹ ਤੇ ਨਾ ਮਾਰਦੇ, ਜੇ ਛੇਵੇਂ ਪਾਤਸ਼ਾਹ ਮੀਰੀ ਦੇ ਪੀਰ ਦੀਆਂ 2 ਤਲਵਾਰਾਂ ਨਾ ਪਾਉਂਦੇ, ਤੇ ਜੇ 10ਵੇਂ ਪਾਤਸ਼ਾਹ ਪੰਥ ਨੂੰ ਨਾ ਚਲਾਉਂਦੇ, ਤੇ ਕੋਈ ਰੌਲਾ ਹੀ ਨਹੀਂ ਸੀ। ਆਮ ਤੌਰ ਤੇ ਆਪਾਂ ਇਹ ਕਹਿ ਦਿੰਦੇ ਹਾਂ ਕਿ ਧਰਮ ਦਾ ਰੌਲਾ ਸੀਗਾ, ਧਰਮ ਵਰਤਨ ਦੀ ਗੱਲ ਸੀ। ਸਿੱਖਾਂ ਦੀ ਜਿਹੜੀ ਸੰਖਿਆ ਉਹ ਬਹੁਤ ਥੋੜੀ ਸੀ ਮੁਗਲ ਰਾਜ ਦੇ ਲਈ, ਹਿੰਦੂਆਂ ਦੀ ਸੰਖਿਆ ਬਹੁਤ ਜ਼ਿਆਦਾ ਸੀ। ਉਹਨਾਂ ਦੇ ਕਿਸੇ ਦਾ ਘੱਲੂਘਾਰਾ ਨਹੀਂ ਹੋਇਆ, ਉੱਥੇ ਤੇ ਕਿਸੇ ਨੇ ਸ਼ਹੀਦੀ ਨਹੀਂ ਦਿੱਤੀ, ਕਿਉਂਕਿ ਜਿਹੜਾ ਤੁਸੀਂ ਕਿਹਾ ਨਾ ਪਹਿਲਾਂ ਅਸੀਂ ਨਾਲ ਰਲ ਜਾਂਦੇ ਸੀ, ਅਸੀਂ ਨਹੀਂ ਸੀ ਰਲਦੇ, ਉਹ ਰਲਦੇ ਸੀ। ਇਸ ਵਾਸਤੇ ਉਹ ਰਾਜ ਭਾਗ ਦੇ ਵਿੱਚ ਵੀ ਬੈਠੇ ਰਹੇ, ਪਦਵੀਆਂ ਵੀ ਮਾਣਦੇ ਰਹੇ ਤੇ ਸਿੱਖਾਂ ਦੇ ਖਿਲਾਫ ਸਾਜ਼ਿਸ਼ਾਂ ਵੀ ਕਰਦੇ ਰਹੇ। ਸੋ ਆਪਾਂ ਜਦ ਕੌਮ ਦੇ 40 ਸਾਲਾ ਸ਼ਹੀਦੀ ਦਿਵਸ ਨੂੰ ਮਨਾਈਏ ਤੇ ਜਿਹੜੇ ਇੱਥੇ ਨੌਜਵਾਨ ਬੱਚੇ ਬੈਠੇ ਇਹਨਾਂ ਨਾ ਤੇ ਇਹ ਸਲਾਹ ਦਈਏ ਵੀ ਸਾਡਾ ਫੇਰ ਘੱਲੂਘਾਰਾ ਹੋਣਾ, ਤੇ ਨਾ ਹੀ ਆਪਣੇ ਪੁਰਾਤਨ ਇਤਿਹਾਸ ਬਾਰੇ ਇਹ ਕਹੀਏ ਅਸੀਂ ਕਿਸੇ ਸਮੇਂ ਦੇ ਨਾਲ ਰਲ ਗਏ ਸੀ। ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਵੀ ਰਲ ਜਾਂਦੇ ਤੇ ਸਭ ਤੋਂ ਵੱਡੀ ਜਿਹੜੀ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ ਸ਼ਹੀਦੀ ਦੀ ਉਹ ਨਾਮ। ਮੈਂ ਅੱਜ 2-3 ਗੱਲਾਂ ਕਰਾਂਗਾ, ਟਾਈਮ ਸੀਮਾ ਤੇ ਆ। ਇੱਕ ਤੇ ਇਹ ਕਿ ਜਿਹੜਾ 84 ਦਾ ਘੱਲੂਘਾਰਾ ਵਾ, ਇਹਦੇ ਬਾਰੇ ਸਵਾਲ ਚੁੱਕੇ ਜਾਂਦੇ ਆ। ਪਹਿਲੀ ਤਾਂ ਗੱਲ ਇਹ, ਜਿਹੜੇ ਲੋਕ ਕਹਿੰਦੇ ਨੇ 40 ਸਾਲ ਹੋ ਗਏ, ਇੰਨੇ ਸਾਲ ਹੋ ਗਏ, ਇਹਨੂੰ ਭੁੱਲ ਜਾਓ। ਮੈਂ ਯੂਨਾਈਟਿਡ ਨੇਸ਼ਨ ਦੀ ਗਲੋਬਲ ਸਟੇਰਿੰਗ ਕਮੇਟੀ ਤੇ ਹਾਂ ਜੈਨੋਸਾਈਡ ਤੇ ਪ੍ਰੀਵੈਂਸ਼ਨ ਦੀ। ਅਸੀਂ ਹਮੇਸ਼ਾ ਲੋਕਾਂ ਨੂੰ ਕਹਿੰਦਾ ਜੈਨੋਸਾਈਡ ਭਾਵੇਂ 500 ਸਾਲ ਪਹਿਲਾਂ ਹੋਈ ਹੋਵੇ ਉਹਨੂੰ ਭੁੱਲੋ ਨਾ, ਕਿਉਂਕਿ ਜਿਹੜਾ ਪਰਪਟਰੇਟਰ ਆਫ ਵਾਇਲੈਂਸ ਆ, ਜਿਹਨੇ ਤੁਹਾਡਾ ਘੱਲੂਘਾਰਾ ਕੀਤਾ ਵਾ, ਉਹ ਤੇ ਚਾਹੁੰਦਾ ਹੀ ਇਹ ਆ ਵੀ ਤੁਸੀਂ ਕੋਈ ਪੁਰਾਣੀ ਗੱਲ ਹੋ ਗਈ ਜੀ, ਹੁਣ ਇਹਦੀ ਰੈਕਗਨੀਸ਼ਨ ਦੀ ਕਿਹੜੀ ਲੋੜ ਹੈ, ਆਪਾਂ ਅੱਗੇ ਚੱਲੀਏ। ਜਿਹੜੀਆਂ ਕੌਮਾਂ ਅੱਗੇ ਚੱਲ ਪੈਂਦੀਆਂ ਨਾ ਭੁੱਲ ਕੇ, ਉਹ ਫਿਰ ਬਾਰ-ਬਾਰ ਉਸੇ ਜੈਨੋਸਾਈਡਲ ਪ੍ਰੋਸੈਸ ਨੂੰ ਗੁਜ਼ਰਦੇ। ਆਰਮੀਨੀਆ से ਜੈਨੋਸਾਈਡ ਹੋਇਆ 100 ਸਾਲ ਤੋਂ ਉੱਤੇ ਗੁਜ਼ਰਿਆ, ਉਹਨਾਂ ਨੇ ਹੁਣ ਰੈਕਗਨਾਈਜ਼ ਕਰਵਾਇਆ। ਸੋ ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਰਹੀਏ, ਆਪਣੀ ਜੈਨੋਸਾਈਡ ਦਾ ਜ਼ਿਕਰ ਕਰਦੇ ਰਹੀਏ। ਮੈਂ 2-3 ਸਵਾਲਾਂ ਦੇ ਜਵਾਬ ਜਿਹੜੇ ਆਮ ਤੌਰ ਤੇ ਭਾਰਤ ਸਰਕਾਰ ਨੇ ਖੜੇ ਕੀਤੇ ਆ ਔਰ ਆਪਣੇ ਲੋਕਾਂ ਚ ਚੱਲਦੇ ਉਹਨਾਂ ਦਾ ਜਵਾਬ ਦੇਣਾ ਚਾਹਾਂਗਾ। ਕੋਸ਼ਿਸ਼ ਕਰਾਂਗਾ ਹੋ ਸਕਦਾ ਮੈਂ ਗਲਤੀ ਜਵਾਬ ਦੇਣਾ। ਪਹਿਲੀ ਗੱਲ ਤੇ ਇਹ ਕਿ ਜਿਹੜਾ ਕਿਹਾ ਜਾਂਦਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉੱਥੇ ਦਰਬਾਰ ਸਾਹਿਬ ਤੇ ਸੀ, ਇਸ ਵਾਸਤੇ ਅਟੈਕ ਲਾਂਚ ਕਰਨਾ ਪਿਆ। ਪਹਿਲੀ ਤਾਂ ਗੱਲ ਇਹ, ਇਹਨੂੰ ਆਪਰੇਸ਼ਨ ਬਲੂ ਸਟਾਰ ਨਾ ਕਿਹਾ। ਆਪਣੇ ਬਹੁਤ ਸਾਰੇ ਵਿਦਵਾਨ ਵੀ ਆਪਰੇਸ਼ਨ ਬਲੂ ਸਟਾਰ ਕਹੀ ਜਾਂਦੇ ਆ। ਆਪਰੇਸ਼ਨ ਹੁੰਦੇ ਆ ਕਿਸੇ ਗਲਤ ਕੰਮ ਨੂੰ ਖਤਮ ਕਰਨ ਦੇ ਕੋਈ ਤਰੀਕੇ। ਇਹ ਅਟੈਕ ਬਲੂ ਸਟਾਰ ਸੀ, ਉਹ ਅਟੈਕ ਬਲੂ ਸਟਾਰ ਹੀ ਕਿਹਾ। ਦੂਜੀ ਗੱਲ ਆਪਾਂ ਇਹ ਕਰਾਂਗੇ ਕਿ ਜਿਹੜਾ ਭਾਰਤੀ ਪ੍ਰਚਾਰ ਚੱਲਦਾ ਆ ਬੜੇ ਸਮੇਂ ਤੋਂ ਹੁਣ ਵੀ, ਕਿ ਜੀ ਉੱਥੇ ਸੰਤਾਂ ਨੇ ਇੱਕ ਵੱਖਰੀ ਸਟੇਟ ਬਣਾਉਣ ਦੀ ਗੱਲ ਸ਼ੁਰੂ ਕਰ ਦਿੱਤੀ ਸੀ। ਸਿੱਖ ਜਿਹੜੇ ਸੀ ਉਹ ਵੱਖਰੀ ਸਟੇਟ ਮੰਗ ਰਹੇ ਸੀ, ਉਹ ਅੱਤਵਾਦੀ ਸੀ, ਉਹ ਵੱਖਵਾਦੀ ਸੀ। ਉੱਥੇ ਖਾਲਿਸਤਾਨ ਦਾ ਐਲਾਨ ਹੋ ਜਾਣਾ ਸੀਗਾ, ਪਾਕਿਸਤਾਨ ਦੀ ਫੌਜ ਨੇ ਆ ਜਾਣਾ ਸੀ, ਪਾਕਿਸਤਾਨ ਦੇ ਪਿੱਛੇ ਸੀ। ਇੱਥੇ ਵੀ ਗੱਲ ਕਰਾਂਗੇ ਕਿ ਪਾਕਿਸਤਾਨ ਪਿੱਛੇ ਸੀ ਜਾਂ ਸੱਚ ਕਿਸੇ ਸੈਪਰੇਟ ਸਟੇਟ ਦੀ ਗੱਲ ਕਰ ਰਹੇ ਸੀ ਜਾਂ ਆਪਣੀ ਮੰਗ ਰਹੇ ਸੀ। ਫਿਰ ਮੈਂ ਥੋੜਾ ਜਿਹਾ ਐਨਾਲਿਸਿਸ ਕਰਨਾ ਚਾਹਾਂਗਾ ਕਿ ਇੰਦਰਾ ਗਾਂਧੀ ਕੌਣ ਸੀ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕੌਣ ਸਨ। ਕਿਉਂਕਿ ਇੰਦਰਾ ਗਾਂਧੀ ਨੂੰ ਮਦਰ ਆਫ ਡੈਮੋਕ੍ਰੇਸੀ ਦਾ ਪਤਾ ਨਹੀਂ, ਲਾਰਜੈਸਟ ਡੈਮੋਕ੍ਰੇਸੀ ਦੀ ਮਾਂ ਤੇ ਪਤਾ ਨਹੀਂ ਕੀ ਕਹੀ ਜਾਂਦਾ, ਉਹਦੇ ਸਾਹਮਣੇ ਕਰੀ ਜਾਂਦਾ। ਆਪਣੇ ਬੱਚਿਆਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਨਾਂ ਦੇ ਨਾਲ ਡੈਮੋਕ੍ਰੇਸੀ ਦੀ ਨਾਲ ਤੁਸੀਂ ਡੈਮੋਕ੍ਰੈਟਿਕ ਨਹੀਂ ਬਣ ਜਾਂਦੇ। ਸੋ ਆਪਾਂ ਪਹਿਲਾਂ ਗੱਲ ਇੱਥੋਂ ਸ਼ੁਰੂ ਕਰੀਏ ਕਿ ਇੰਦਰਾ ਗਾਂਧੀ ਕੌਣ ਸੀ ਤੇ ਉਹ ਕਿੰਨੀ ਕੁ ਡੈਮੋਕ੍ਰੈਟ ਸੀ। ਪਿਛਲੇ ਦਿਨਾਂ ਅਸਾਂ US ਕਾਂਗਰਸ ਦੇ ਵਿੱਚ 40 ਸਾਲਾ ਸ਼ਹੀਦੀ ਸਮਾਗਮ ਕੀਤਾ ਤੇ ਉੱਥੇ ਅਸੀਂ UN ਦੀ ਅੰਡਰ ਸੈਕਟਰੀ ਜਨਰਲ ਐਲਿਸ ਦਰੀਟੋ ਨੂੰ ਸੱਦਿਆ ਸੀ ਤੇ ਹੋਰ ਧਰਮਾਂ ਦੇ ਲੋਕਾਂ ਨੇ। ਜਦੋਂ ਅਸੀਂ ਉਹ ਪ੍ਰੋਗਰਾਮ ਲਿਖਿਆ ਤੇ ਨਾਲ ਹੀ ਪੁਸ਼ਬੈਕ ਸ਼ੁਰੂ ਹੋ ਗਈ ਤੇ ਇਹੀ ਪ੍ਰਚਾਰ
कि विकीपीडिया ते जाके देखो 1984 ਤੇ ਅਸੀਂ ਸੀ ਇੰਡੀਅਨ ਜਿਹੜਾ ਇੱਥੇ ਕੌਂਸਲੇਟ ਹੋਇਆ ਉਹ ਜਿਹੜਾ ਯੂਐਨ ਦੇ ਵਿੱਚ ਪਰਮਾਨੈਂਟ ਮਿਸ਼ਨ ਆ ਉਹਨਾਂ ਕਹਿੰਦੇ ਤੁਹਾਨੂੰ ਮੂਰਖ ਬਣਾ ਰਹੇ ਆ ਇਹ ਤਾਂ ਉੱਥੇ ਜਿਹੜੇ ਐਸਾ ਕਾਉਂਟਰ ਇੰਸਰਜੈਂਸੀ ਆਪਰੇਸ਼ਨ ਕੀਤਾ ਸੀ ਉਹਦੀ ਯਾਦ ਮਨਾਉਣ ਲੱਗਿਆ ਸੀ ਤੇ ਉੱਥੇ ਮਿਲੀਟੈਂਟਸ ਨੂੰ ਮਾਰਿਆ ਸੀਗਾ ਤੇ ਜਿਹੜੀ ਇੰਡੀਆ ਦੀ ਇਲੈਕਟਿਡ ਪ੍ਰਾਈਮ ਮਿਨਿਸਟਰ ਸੀ ਉਹਦਾ ਇਹਨਾਂ ਨੇ ਮਰਡਰ ਕੀਤਾ ਸੀਗਾ। ਸੋ ਮੈਂ ਜੋ ਉਹਨਾਂ ਨੂੰ ਬੱਚਿਆਂ ਸਮਝਾਇਆ ਉਹ ਵੀ ਅੱਜ ਥੋੜੀ ਜਿਹੀ ਗੱਲ ਕਰਾਂਗੇ। ਇੰਦਰਾ ਗਾਂਧੀ ਕੌਣ ਹੈ? ਇੰਦਰਾ ਗਾਂਧੀ ਜਿਹੜੀ ਆਪਣੇ ਆਪ ਨੂੰ ਬੜੀ ਡੈਮੋਕ੍ਰੈਟਿਕ ਕਹਿੰਦੀ ਉਹ ਤਾਨਾਸ਼ਾਹ ਹੈ। ਕਰੈਕਟਰ ਤੇ ਮੈਂ ਗੱਲ ਨਹੀਂ ਕਰਦਾ, ਇਹ ਚੰਗਾ ਨਹੀਂ, ਬਹੁਤ ਕੁਛ ਹੈ ਉਹਦੇ ਵਿੱਚ ਵੀ ਕਹਿਣ ਨੂੰ, ਪਰ ਕਵਾਂਗਾ ਨਹੀਂ। ਪਰ ਜਦੋਂ ਉਹਦਾ ਪਿਓ ਦੁਨੀਆ ਤੋਂ ਜਾਂਦਾ ਤੇ ਇੱਕ ਆਮ ਸਧਾਰਨ ਜਿਹਾ ਬੰਦਾ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਬਣਦਾ। ਆਮ ਬੰਦਾ ਵਾ, ਸਧਾਰਨ ਬੰਦਾ ਵਾ, ਪ੍ਰਾਈਮ ਮਿਨਿਸਟਰ ਆ, ਡੈਮੋਕ੍ਰੈਟਿਕ ਇਲੈਕਟਿਡ ਪ੍ਰਾਈਮ ਮਿਨਿਸਟਰ ਆ। ਪਰ ਇੰਦਰਾ ਗਾਂਧੀ ਦੀ ਸੋਚ, ਮੈਂਟੈਲਿਟੀ, ਡਿਕਟੇਟਰਸ਼ਿਪ ਦੇਖਣੀ ਹੋਵੇ ਤੇ ਉਹਦੇ ਖੱਤ ਪੜ੍ਹੋ ਜਿਹੜੇ ਉਹਨੇ ਲਾਲ ਬਹਾਦਰ ਸ਼ਾਸਤਰੀ ਨੂੰ ਲਿਖੇ। ਉਹਦੇ ਚੋਂ ਲਿਖਦੀ ਆ ਕਿ ਤੂੰ ਇੱਥੇ ਪ੍ਰਾਈਮ ਮਿਨਿਸਟਰ ਹਾਊਸ ਕੀ ਕਰਨਾ? ਜਦੋਂ ਮੇਰਾ ਪਿਓ ਸੀਗਾ ਇੱਥੇ ਤੇ ਉਹਦੀ ਕੋਈ ਇੰਪੋਰਟੈਂਸ ਸੀ, ਕੋਈ ਸਿਗਨੀਫੀਕੈਂਸ ਸੀ, ਤੇਰਾ ਇੱਥੇ ਰਹਿਣ ਦਾ ਕੀ ਤੋਕਿਆ? ਇਹਨੂੰ ਤਾਂ ਜਿਹੜਾ ਨਹਿਰੂ ਦਾ ਮਿਊਜ਼ੀਅਮ ਬਣਨਾ ਚਾਹੀਦਾ। ਆਪੀ ਵੀ ਚਿੱਠੀਆਂ ਲਿਖਦੀ ਆ, ਉਹ ਚਿੱਠੀਆਂ ਪੜ੍ਹਨ ਦੇ ਕਾਬਲ ਹੈ ਉਹਦਾ ਕਰੈਕਟਰ ਸਮਝਣ ਲਈ। ਆਪਣੀ ਭੂਆ ਕੋਲ ਵੀ ਚਿੱਠੀਆਂ ਲਿਖਵਾਉਂਦੀ ਹੈ। ਲਾਲ ਬਹਾਦਰ ਸ਼ਾਸਤਰੀ ਇੰਨਾ ਦੁਖੀ ਹੁੰਦਾ, ਇਲੈਕਟਿਡ ਪ੍ਰਾਈਮ ਮਿਨਿਸਟਰ ਹੈ ਵਰਲਡ ਲਾਰਜੈਸਟ ਸੋ ਕਾਲਡ ਡੈਮੋਕ੍ਰੇਸੀ ਦਾ, ਉਹਨੂੰ ਇੰਨਾ ਦੁਖੀ ਕਰਦੀ ਹੈ ਕਿ ਉਹ ਪ੍ਰਾਈਮ ਮਿਨਿਸਟਰ ਹਾਊਸ ਛੱਡ ਕੇ ਚਲਾ ਜਾਂਦਾ। ਔਰ ਇਹ ਵੀ ਸੋਚ ਰਿਹਾ ਸੀ ਵੀ ਇੰਦਰਾ ਗਾਂਧੀ ਨੂੰ ਹੁਣ ਮੈਂ ਕਿਤੇ ਐਂਬੈਸੇਡਰ ਲਾ ਕੇ ਕਿਤੇ ਕਰ ਦੇ। ਉਹੀ ਲਾਲ ਬਹਾਦਰ ਸ਼ਾਸਤਰੀ ਜਦ ਤਾਸ਼ਕੰਦ ਜਾਂਦਾ 1965 ਦੀ ਵਾਰ ਜਿੱਤ ਕੇ ਤੇ ਉੱਥੇ ਉਹਦੀ ਅਚਾਨਕ ਮੌਤ ਹੋ ਜਾਂਦੀ ਹੈ। ਲੋਕ ਜਾਣਦੇ ਨੇ ਜਿਹੜੇ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਕਿ ਉਸ ਇੰਦਰਾ ਗਾਂਧੀ ਨਹੀਂ ਉਹਦੀ ਕਤਲ ਕਰਾਇਆ, ਮੌਤ ਨਹੀਂ ਹੋਈ, ਕਤਲ ਕਰਾਇਆ। ਅੱਗੇ ਚੱਲੋ, ਇਹ ਜਿਹੜੀ ਸੋ ਕਾਲਡ ਡੈਮੋਕ੍ਰੇਸੀ ਵਾਲੀ ਨੂੰ ਭਾਰਤ ਚੁੱਕੀ ਫਿਰਦਾ ਤਾਂ ਬਹੁਤ ਬਣਾਈ ਫਿਰਦਾ। ਇਹ ਇੰਨੀ ਕੁ ਡੈਮੋਕ੍ਰੇਟ ਹੈ ਕਿ ਜਦੋਂ ਆਪਣਾ ਇਹਦਾ ਇਲੈਕਸ਼ਨ ਨਲ ਐਂਡ ਵਾਈਡ ਹੁੰਦਾ ਇਲਾਹਾਬਾਦ ਹਾਈ ਕੋਰਟ ਤੋਂ ਤੇ ਮੁਲਕ 'ਚ ਐਮਰਜੈਂਸੀ ਲਾ ਦਿੰਦੀ ਹੈ। ਐਮਰਜੈਂਸੀ ਕੀ ਹੈ? ਇਟਸ ਲਾਈਕ ਮਾਰਸ਼ਲ ਲਾਅ। ਜੇ ਕਿਸੇ ਜਰਨੈਲ ਨੇ ਲਾਇਆ ਹੁੰਦਾ ਤਾਂ ਲੋਕਾਂ ਨੇ ਕਹਿਣਾ ਸੀ ਕਿ ਮਾਰਸ਼ਲ ਲਾਅ ਆਇਆ ਨਾ, ਪਰ ਇੰਦਰਾ ਗਾਂਧੀ ਨੇ ਲਾਇਆ ਤੇ ਇਸ ਵਾਸਤੇ ਉਹਨੂੰ ਐਮਰਜੈਂਸੀ ਕਹਿ ਦਿੱਤਾ। ਔਰ ਸਭ ਤੋਂ ਵੱਡੀ ਡੈਮੋਕ੍ਰੇਟ ਔਰ ਜਿਹੜਾ ਭਾਰਤ ਬਾਵਾ ਕਰਦਾ ਫਿਰਦਾ ਨਾ ਸੈਕੂਲਰ ਸਟੇਟ ਦੀ, ਮੇਰੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਪੋਰਟ ਛਾਪੀ ਸੀ, ਕਨਸਟੀਟਿਊਸ਼ਨਲ ਐਂਡ ਲੀਗਲ ਚੈਲੰਜਸ ਫੇਸਡ ਬਾਈ ਮਾਈਨੋਰਿਟੀਜ਼ ਇਨ ਇੰਡੀਆ। ਉਹ 'ਚ ਲਿਖਿਆ ਕਿ ਇੰਡੀਆ ਸੈਕੂਲਰ ਉਦੋਂ ਡਿਕਲੇਅਰ ਹੁੰਦਾ, ਪਹਿਲਾਂ ਨਹੀਂ ਸੀ ਕਿ ਆਫੀਸ਼ੀਅਲ ਨਾਮ ਸੈਕੂਲਰ, ਉਸ ਵੇਲੇ ਡਿਕਲੇਅਰ ਹੁੰਦਾ ਜਦੋਂ ਮੁਲਕ ਦਾ ਸੰਵਿਧਾਨ ਹੈਲਡ ਇਨ ਅਬੇਂਸ ਹੈ, ਹਿਊਮਨ ਰਾਈਟਸ ਸਸਪੈਂਡ ਹੈ, ਐਮਰਜੈਂਸੀ ਕੋਰਟਾਂ ਫੰਕਸ਼ਨ ਨਹੀਂ ਕਰ ਪਾ ਰਹੀਆਂ। ਉਹਨਾਂ ਹਾਲਤਾਂ ਦੇ ਵਿੱਚ ਡਰਾਮਾ ਕਰਨ ਲਈ ਇੰਦਰਾ ਗਾਂਧੀ ਹਿੰਦੁਸਤਾਨ ਨੂੰ ਸੈਕੂਲਰ ਡਿਕਲੇਅਰ ਕਰਦੀ। ਐਮਰਜੈਂਸੀ ਦਾ ਦੌਰ ਜਾਂਦਾ ਤੇ ਇੰਦਰਾ ਗਾਂਧੀ ਭੈਭੀਤ ਹੋ ਜਾਂਦੀ ਆ। ਜਨਵਰੀ 80 ਜਦੋਂ ਦੀ ਸਰਕਾਰ ਬਣਦੀ ਆ ਤੇ ਉਹ ਪੋਲੀਟੀਕਲ ਗਵਰਨਮੈਂਟ ਐਡੀ ਸਟਰੋਂਗ ਗਵਰਨਮੈਂਟ ਨਹੀਂ। ਉਹਦੇ ਦਿਮਾਗ 'ਚ ਇਹ ਫਿਕਰ ਆ ਕਿ ਮੈਂ ਅਗਲਾ ਇਲੈਕਸ਼ਨ ਕਿੱਦਾਂ ਜਿੱਤਣਾ, ਕਿਉਂਕਿ ਮੇਰੇ ਕੋਲ ਕਲੀਅਰ ਮੈਜੋਰਿਟੀ ਨਹੀਂ ਤੇ ਅੱਗੋਂ ਆਉਣੀ ਨਹੀਂ। ਪਹਿਲਾਂ ਉਹ ਕਾਰਡ ਖੇਡਣ ਦੀ ਕੋਸ਼ਿਸ਼ ਕਰਦੀ ਹੈ, ਤਾਮਿਲ ਕਾਰਡ। ਤਾਮਿਲ ਕਾਰਡ ਨਹੀਂ ਚੱਲਦਾ, ਉਹਦੀ ਫਿਕਰ ਹੈ ਕਿ ਮੈਂ ਨਾਰਥ 'ਚ ਕਿਸੇ ਨਾ ਕਿਸੇ ਤਰ੍ਹਾਂ ਮੈਜੋਰਿਟੀ ਲੈਣੀ ਹੈ। ਉਹ ਮੈਜੋਰਿਟੀ ਇਦਾਂ ਹੀ ਮਿਲ ਸਕਦੀ ਹੈ ਕਿ ਮੈਂ ਕਿਸੇ ਤਰ੍ਹਾਂ ਸਿੱਖਾਂ ਨੂੰ ਡੀਮੋਨਾਈਜ਼ ਕਰਾਂ, ਕਿਸੇ ਤਰ੍ਹਾਂ ਸੋਸਾਇਟੀ ਨੂੰ ਪੋਲਰਾਈਜ਼ ਕਰਾਂ, ਕਿਸੇ ਤਰ੍ਹਾਂ ਇਹਨਾਂ ਨੂੰ ਸਬਕ ਸਿਖਾਵਾਂ ਕਿ ਇਹਨਾਂ ਜਿਹੜੀ ਐਜੂਕੇਸ਼ਨ ਸਾਡੇ ਨਾਲ ਤੂੰ ਦਿੱਤਾ ਵਾ, ਇਹਨਾਂ ਨੂੰ ਐਮਰਜੈਂਸੀ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ, ਇਹਨਾਂ ਨੂੰ ਸਬਕ ਸਿਖਾਵਾਂ ਤਾਂ ਹੀ ਉੱਥੇ ਦੀ ਹਿੰਦੂ ਮੈਜੋਰਿਟੀ ਮੈਨੂੰ ਵੋਟ ਪਾਵੇਗੀ। ਸੋ ਇਸ ਤੋਂ ਆਪਾਂ ਇਹ ਸਮਝ ਆਈਏ ਕਿ ਜਿਹੜਾ ਇਹ ਕਿਹਾ ਜਾਂਦਾ ਨਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਰਬਾਰ ਸਾਹਿਬ ਗਏ ਸੀ ਤੇ ਇਸ ਵਾਸਤੇ ਉੱਥੇ ਆਉਂਦਾ ਹੋਇਆ ਕਿ ਅਜਿਹੀ ਕੋਈ ਗੱਲ ਨਹੀਂ। ਇੰਦਰਾ ਗਾਂਧੀ ਨੇ ਇਹਦੀ ਪਲੈਨਿੰਗ ਬਹੁਤ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਔਰ ਉਸ ਪਲੈਨਿੰਗ 'ਚ ਇੱਕ ਤਾਂ ਆਈਡੀਓਲੋਜੀ ਸੀ ਕਿ ਮੈਂ, ਕਿਉਂਕਿ ਟਾਈਮ ਥੋੜਾ ਵਾ, ਮੈਂ ਹੋਰ ਬਹੁਤ ਸਾਰੀਆਂ ਚੀਜ਼ਾਂ ਕਹਿਣਾ ਚਾਹੁੰਦਾ ਪਰ ਉਧਰ ਨਹੀਂ ਜਾਵਾਂਗਾ। ਉਹਦੀ ਪਲੈਨਿੰਗ ਦੇ ਬਾਰੇ ਗੱਲ ਕਰਨਾ। ਸਭ ਤੋਂ ਪਹਿਲਾਂ ਤਾਂ ਉਹਨੇ ਪੰਜਾਬ 'ਚ ਜਿਹੜਾ ਜੇ ਮਾਹੌਲ ਪੈਦਾ ਕੀਤਾ, ਜਿਸ ਤਰ੍ਹਾਂ ਉਹਨੇ ਬੰਗਲਾਦੇਸ਼ ਬਣਾਉਣ ਲਈ ਬਾਹਰ ਜਾ ਕੇ ਰੋਣਾ ਸ਼ੁਰੂ ਕੀਤਾ ਸੀ ਕਿ ਦੇਖੋ ਜੀ ਇਹ ਬੰਗਾਲੀਆਂ ਨਾਲ ਬੜਾ ਜ਼ੁਲਮ ਹੋ ਰਿਹਾ, ਪਾਕਿਸਤਾਨ ਆਹ ਕਰ ਰਿਹਾ, ਉਹ ਕਰ ਰਿਹਾ। ਜਦੋਂ ਉਹਦੀ ਉਹ ਭੰਡੀ ਪ੍ਰਚਾਰ ਦੀ ਕੰਪੇਨ ਕਾਮਯਾਬ ਹੋ ਗਈ ਔਰ ਬੰਗਲਾਦੇਸ਼ ਬਣ ਗਿਆ, ਉਹੀ ਭੰਡੀ ਪ੍ਰਚਾਰ ਉਹਨੇ ਫਿਰ ਸਿੱਖਾਂ ਦੇ ਬਾਰੇ ਸ਼ੁਰੂ ਕੀਤਾ ਕਿ ਇਹ ਵੱਖਵਾਦੀ ਆ, ਇਹ ਅੱਤਵਾਦੀ ਆ। ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਉਹ ਦੇਸ਼ ਦਰੋਹੀਆਂ ਦਾ ਮਤਾ ਆ, ਇਹ ਦੇਸ਼ ਵੱਖਰਾ ਲੈਣਾ ਚਾਹੁੰਦੇ ਆ ਤਾਂ ਕਿ ਉੱਥੇ ਦੀ ਜਿਹੜੀ ਮੈਜੋਰਟੀ ਕਮਿਊਨਿਟੀ ਆ
ਉਹਦੇ ਵਿੱਚ ਸਿੱਖਾਂ ਨੂੰ ਪੋਲਰਾਈਜ਼ ਕਰਕੇ, ਆਈਸੋਲੇਟ ਕਰਕੇ, ਸੋ ਕਾਲਡ ਨੈਸ਼ਨਲਿਜ਼ਮ ਦੇ ਨਾਂ ਤੇ ਇਹਨਾਂ ਨੂੰ ਦੇਸ਼ ਧਰੋਹੀ, ਅੱਤਵਾਦੀ, ਵੱਖਵਾਦੀ ਸਾਬਤ ਕੀਤਾ ਜਾ ਰਿਹਾ। ਮੇਰੇ ਤੋਂ ਪਹਿਲਾਂ ਦੀ ਜਨਰੇਸ਼ਨ ਇੱਥੇ ਬੈਠੀ ਆ, ਕੰਪੇਅਰ ਕਰਕੇ ਦੇਖੋ ਕਿ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਕਿਸੇ ਹੀ ਵੱਖਰੇ ਦੇਸ਼ ਦੀ ਗੱਲ ਨਹੀਂ। ਤੇ ਇਹ ਗੱਲ ਵੀ ਸਾਰੇ ਜਾਣਦੇ ਹੋ ਕਿ ਹੁਣ 2024 ਤੱਕ ਅਨੰਦਪੁਰ ਸਾਹਿਬ ਦੇ ਮਤੇ ਜਿਹੜੀਆਂ ਮੈਜੋਰਟੀ ਚੀਜ਼ਾਂ ਦੀ ਮੰਗ ਕੀਤੀ ਗਈ ਸੀ, ਉਹ ਸਾਰੀ ਦੀ ਸਾਰੀਆਂ ਪੂਰੀਆਂ ਹੋਈਆਂ। ਫਿਰ ਤਾਂ ਕਿਸੇ ਨੇ ਅੱਤਵਾਦ, ਵੱਖਵਾਦ ਦੀ ਗੱਲ ਨਹੀਂ ਕੀਤੀ। ਉਹਨੇ ਉਸ ਜ਼ਮਾਨੇ 'ਚ ਪੜ੍ਹੋ ਕਿ ਜਦੋਂ ਇਹ ਸਾਰਾ ਪ੍ਰੋਪੇਗੈਂਡਾ ਜ਼ਰੀਲਾ ਕਰ ਰਹੇ ਸੀ ਸਿੱਖਾਂ ਬਾਰੇ, ਤੇ ਉਹਨੇ ਜਰਨਲਿਸਟ ਨੂੰ ਕਿੱਦਾਂ ਮਾਰਨਿੰਗ ਟੀਜ਼ ਐਂਡ ਕਾਫੀਜ਼ ਤੇ ਬੁਲਾ ਕੇ ਸਿੱਖਾਂ ਬਾਰੇ ਬਰੀਫ ਕੀਤਾ। ਉਹਨਾਂ ਨੂੰ ਕਿਸ ਤਰ੍ਹਾਂ ਤੋਹਫੇ ਤਹਾਇਫ ਦਿੱਤੇ ਕਿ ਤੁਸੀਂ ਜਿਹੜਾ ਪ੍ਰੈਸ ਦੇ ਰਾਹੀਂ ਇਦਾਂ ਦਾ ਪ੍ਰਚਾਰ ਕਰੋ। ਆਈਬੀ ਤੇ ਰॉ, ਇਹ ਦੋ ਇੰਟੈਲੀਜੈਂਸ ਏਜੰਸੀਆਂ ਸੀ ਭਾਰਤ ਦੀਆਂ, ਪਰ ਇੰਦਰਾ ਗਾਂਧੀ ਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਰਿਹਾ ਕਿ ਰॉ ਔਰ ਆਈਬੀ ਜਿਹੜਾ ਵਾ ਉਹਦੇ ਪਲਾਨ ਨੂੰ ਅੱਗੇ ਲੈ ਕੇ ਚੱਲਣਗੀਆਂ, ਕਿਉਂਕਿ ਉਹਨਾਂ 'ਚ ਵੀ ਸਿੱਖ ਸੀਗੇ। ਉਹਨੇ ਇੱਕ ਥਰਡ ਏਜੰਸੀ ਕ੍ਰੀਏਟ ਕੀਤੀ ਜਿਹੜੀ ਡਾਇਰੈਕਟਲੀ ਉਹਦੀ ਕਮਾਂਡ ਦੇ ਹੇਠ ਸੀ। ਉਸ ਥਰਡ ਏਜੰਸੀ 'ਚ ਉਹ ਰਾਜਸਥਾਨ, ਜੰਮੂ ਤੇ ਹੋਰ ਥਾਵਾਂ ਤੋਂ ਇੰਟੈਲੀਜੈਂਸ ਆਫੀਸਰ ਲੈ ਕੇ ਆਈ, ਉਹਨਾਂ ਦੀ ਪ੍ਰਮੋਸ਼ਨਸ ਕੀਤੀਆਂ ਗਈਆਂ। ਸਾਰਾ ਰਿਕਾਰਡ ਸਾਨੂੰ ਰਿਕਾਰਡ ਕਰਨਾ ਚਾਹੀਦਾ ਜਦੋਂ ਆਪਾਂ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਕਿ ਕਿੱਦਾਂ ਥਰਡ ਏਜੰਸੀ ਕ੍ਰੀਏਟ ਹੋਈ। ਉਹਦੇ ਵਿੱਚ ਜਿਹੜੇ ਮੁੱਖ ਬੰਦੇ ਸੀ ਉਹ ਕੌਣ ਸੀ? ਇਹ ਉਹ ਲੋਕ ਸੀਗੇ ਜਿਹੜੇ ਰਾਜਸਥਾਨ ਤੇ ਜੰਮੂ ਤੇ ਹੋਰ ਥਾਵਾਂ ਤੋਂ ਉਹਨਾਂ ਆਫੀਸਰਸ ਦੀ ਪ੍ਰਮੋਸ਼ਨ ਕਰਕੇ ਥਰਡ ਏਜੰਸੀ ਬਣਵਾਈ ਗਈ ਇਸ ਚੀਜ਼ ਦੀ ਪਲੈਨਿੰਗ ਵਾਸਤੇ। ਪੰਜਾਬ ਦੇ ਗਵਰਨਰ ਡਾਕਟਰ ਸਾਹਿਬ ਇਹ ਤੋਂ ਬਿਹਤਰ ਸਮਝਦੇ ਨੇ ਕਿ ਬਹੁਤ ਥੋੜੇ ਸਮੇਂ 'ਚ 80 ਦੇ ਬਾਅਦ ਪੰਜਾਬ ਦੇ ਗਵਰਨਰ ਕਿੰਨੀ ਵਾਰੀ ਬਦਲੇ ਗਏ। ਜਨਰਲ ਸਿਨਹਾ ਨੂੰ ਹੁਕਮ ਹੋਇਆ ਕਿ ਤੂੰ ਜਿਹੜਾ ਹੈ ਉਹ ਤਿਆਰੀ ਕਰ ਹਮਲੇ ਦੀ, ਨਕਸ਼ੇ ਬਣਾਓ, ਪ੍ਰਪੇਅਰ ਕਰੋ। ਜਨਰਲ ਸਿਨਹਾ ਸਿਆਣਾ ਸੀ, ਉਹਨੇ ਇਨਕਾਰ ਕੀਤਾ ਤੇ ਟ੍ਰਾਂਸਫਰ ਕਰ ਦਿੱਤੀ ਗਈ। ਦੇਹਰਾਦੂਨ ਦੇ ਲਾਗੇ ਦਰਬਾਰ ਸਾਹਿਬ ਦੇ ਮਾਡਲ ਬਣਾਏ ਗਏ ਇੱਕ ਮੌਕ ਐਕਸਰਸਾਈਜ਼ ਦੀ ਡਰਿਲ ਲਈ। ਇਹ ਜਿਹੜੀਆਂ ਵਾਰ ਗੇਮਸ ਹੁੰਦੀਆਂ ਨਾ, ਇਹਨਾਂ ਦੇਸ਼ਾਂ 'ਚ ਹੁੰਦੀਆਂ ਵੀ ਤੁਸੀਂ ਕਿਤੇ ਹਮਲਾ ਕਰਨਾ, ਪਹਿਲਾਂ ਸਿਨੈਰੀਓ ਕ੍ਰੀਏਟ ਕੀਤਾ ਜਾਂਦਾ। ਦੇਹਰਾਦੂਨ ਕਿਉਂਕਿ ਮਿਲਟਰੀ ਅਕੈਡਮੀ ਹੈ ਭਾਰਤ ਦੀ, ਉੱਥੇ ਦਰਬਾਰ ਸਾਹਿਬ ਦੇ ਮਾਡਲ ਬਣਾ ਕੇ ਪਹਿਲਾਂ ਪ੍ਰੈਕਟਿਸ ਕਰਵਾਈ ਗਈ ਫੌਜਾਂ ਨੂੰ ਵੀ ਤੁਸੀਂ ਦਰਬਾਰ ਸਾਹਿਬ ਕਿੱਦਾਂ ਵੜਨਾ, ਅਕਾਲ ਤਖ਼ਤ ਸਾਹਿਬ ਨੂੰ ਕਿਸ ਤਰ੍ਹਾਂ ਟਾਰਗੇਟ ਕਰਨਾ। ਉਹ ਸਾਰੀ ਸਾਰੇ ਆਨ ਰੈਕਡ ਚੀਜ਼ਾਂ ਹੈਗੀਆਂ। ਫਿਰ ਇੱਕ ਪਾਸੇ ਉਹ ਯੂਕੇ ਦੀ MI5 MI6 ਨੂੰ ਕੰਸਲਟ ਕਰ ਰਹੀ ਆ, ਇੱਕ ਪਾਸੇ KGB ਕੋਲੋਂ ਪੁੱਛ ਰਹੀ ਹੈ ਵੀ ਅਸਾਂ ਕਿਸ ਤਰ੍ਹਾਂ ਹਮਲਾ ਕਰਨਾ, ਤੇ ਦੂਸਰੇ ਪਾਸੇ ਨਾਲ ਹੀ ਨਾਲ ਅਕਾਲੀਆਂ ਦੇ ਨਾਲ ਨੈਗੋਸ਼ੀਏਟ ਕਰ ਰਹੀ ਆ। ਇੱਕ ਡਰਾਮਾ ਰਚਾ ਰਹੀ ਆ ਅਕਾਲੀਆਂ ਦੇ ਨਾਲ ਕਿ ਤੁਹਾਡੀਆਂ ਮੰਗਾਂ ਤੇ ਮੈਂ ਗੌਰ ਕਰ ਰਹੀ ਹਾਂ। ਕੋਈ 26-27 ਵਾਰੀ ਮੰਗਾਂ ਤੇ ਗੌਰ ਹੋਇਆ, ਕੋਈ 26-27 ਵਾਰੀ ਮੰਗਾਂ ਰਿਜੈਕਟ ਹੋਈਆਂ, ਤੇ ਬਾਅਦ ਦੇ ਵਿੱਚ ਅਖੀਰਲੇ ਸਮੇਂ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਉਹਨੇ ਸਾਰਾ ਚੁੱਕ ਕੇ ਸਿੱਖਾਂ ਦੀ ਪਾ ਦਿੱਤਾ ਕਿ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ, ਪਰ ਇਹ ਤਾਂ ਹੁਣ ਨਵੀਆਂ ਮੰਗਾਂ ਲੈ ਕੇ ਆ ਗਏ। ਬੇਸਿਕਲੀ ਉਹ ਟਾਈਮ ਬਾਏ ਕਰ ਰਹੀ ਸੀ ਜਿਹਦੇ 'ਚ ਉਹਨੇ ਆਪਣੀ ਸਾਰੀ ਪਲੈਨਿੰਗ ਲੈ ਕੇ ਅੱਗੇ ਚੱਲਣਾ ਸੀ। ਸੋ ਆਪਾਂ ਮਨ ਦੇ ਵਿੱਚੋਂ ਇਹ ਕੱਢ ਦਈਏ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਰਬਾਰ ਸਾਹਿਬ ਸੀ, ਤੇ ਕਈ ਜਾਂਦੇ ਵੀ ਇਸੇ ਵਾਸਤੇ ਜਿਹੜਾ ਉੱਥੇ ਹਮਲਾ ਹੋਇਆ। ਇੰਦਰਾ ਗਾਂਧੀ ਨੇ ਆਪਣੀ ਇਲੈਕਸ਼ਨ ਪੋਲਿਟਿਕਸ ਵਾਸਤੇ ਇਹ ਪਲੈਨਿੰਗ ਬਹੁਤ ਪਹਿਲਾਂ ਕਰ ਲਈ ਸੀ। ਸੋ ਹੁਣ ਜਿਹੜੀ ਮੈਂ ਆਪ ਜੀ ਦੇ ਸਾਹਮਣੇ ਐਵੀਡੈਂਸ ਰੱਖੀ ਹੈ, ਇਹ ਨੋਟ ਕਰ ਲਓ ਕਿ ਇਹਦੀ ਤਿਆਰੀ ਬਹੁਤ ਪਹਿਲਾਂ ਹੋ ਗਈ ਸੀ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉੱਥੇ ਜਾਂਦੇ ਨਾ ਜਾਂਦੇ, ਦਰਬਾਰ ਸਾਹਿਬ ਤੇ ਹਮਲਾ ਹੋਣਾ ਸੀ। ਔਰ ਜਿਹੜਾ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਵੀ ਮਿੱਥਿਆ ਗਿਆ ਉਹ ਇਸ ਵਾਸਤੇ ਕਿਉਂਕਿ ਉੱਥੇ ਸਾਰੀਆਂ ਜਥੇਬੰਦੀਆਂ ਦੇ ਜੁਝਾਰਵਾਨ ਪਤਾ ਸੀ ਉਹਨੂੰ ਕਿ ਸ਼ਰਧਾ ਵਾਸਤੇ ਉਹਨਾਂ ਨੇ ਉੱਥੇ ਆਪਣਾ ਮੱਥਾ ਟੇਕਣ। ਉਹ ਦਿਨ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜੁਝਾਰੂ ਇੱਥੇ ਆਏ ਹੋਣ, ਉਹਨਾਂ ਨੂੰ ਸ਼ਹੀਦ ਕਰੋ, ਦੁਨੀਆ ਨੂੰ ਵਿਖਾਓ ਵੀ ਇਹ ਤਾਂ ਟੈਰਰਿਸਟ ਸੀਗੇ, ਅੱਤਵਾਦੀ, ਵੱਖਵਾਦੀ ਇੱਥੇ ਇਕੱਠੇ ਹੋਏ ਸੀ। ਫਿਰ ਜਿਹੜਾ ਇਹ ਹਮਲਾ ਆ, ਆਪਾਂ ਕਹਿੰਦੇ ਆ ਨਾ ਦਰਬਾਰ ਸਾਹਿਬ ਤੇ ਹਮਲਾ ਹੋਇਆ, ਥੋੜੀ ਜਿਹੀ ਡਿਟੇਲ 'ਚ ਜਾਈਏ ਕਰੀਬ ਹਮਲਾ ਹੋਇਆ ਕਿੱਦਾਂ, ਕਿਸ ਤਰ੍ਹਾਂ ਪੰਜਾਬ ਦੀਆਂ ਲਾਈਨਾਂ ਕੱਟੀਆਂ ਗਈਆਂ, ਬਿਜਲੀ ਕੱਟੀ ਗਈ, ਪ੍ਰੈਸ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ, 50,000 ਫੌਜ ਘੱਲੀ ਗਈ 35-40 ਹਜ਼ਾਰ ਮਾਰੇ। ਮੈਂ ਕਿਉਂਕਿ ਕਾਊਂਟਰ ਇੰਸਰਜੈਂਸ, ਦੂਸਰਾ ਸਵਾਲ ਇਹ ਉਠਾਇਆ ਜਾਂਦਾ ਕਿ ਕੀ ਇਹ ਕੋਈ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਸੀ, ਕਿਉਂਕਿ ਇੰਡੀਆ ਦੇ ਇਹਨੂੰ ਆਪਰੇਸ਼ਨ ਬਲੂ ਸਟਾਰ ਕਹਿੰਦੀ ਹੈ ਨਾ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ। ਆਪਰੇਸ਼ਨ ਬਲੂ ਸਟਾਰ ਕਹਿੰਦੀ ਆ ਤੇ ਜਿਹੜਾ ਇੱਥੇ ਤੁਹਾਡੀ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਹੈ, ਇੱਥੇ ਜਦੋਂ ਕੋਈ ਇੰਡੀਅਨ ਆਫੀਸਰਸ ਆਉਂਦੇ ਆ ਨਾ, ਰਿਕਾਰਡ ਤੇ ਪਿਆ ਹੋਇਆ ਇੱਥੇ, ਜਦੋਂ ਅਮਰੀਕਾ ਕੈਨੇਡਾ ਮੈਂ ਖੜਾ, ਮੈਂ ਭੁੱਲ ਜਾਂਦਾ ਕਿ ਮੈਂ ਅਮਰੀਕਾ 'ਚ ਨਹੀਂ ਖੜਾ,
ਜਿਸ ਵੇਲੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਹੈ US ਦੀ, ਉੱਥੇ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਦੇ ਵਿੱਚ ਬਹੁਤ ਸਾਰੀ ਰਿਸਰਚ ਬਲੂ ਸਟਾਰ ਤੇ ਹੋਈ ਆ, ਕਿਉਂਕਿ ਇੱਥੇ ਮਤਲਬ ਇੰਡੀਆ ਦੇ ਮਿਲਟਰੀ ਆਫੀਸਰਸ ਟ੍ਰੇਨਿੰਗ ਲਈ ਹੁੰਦੇ ਆ ਤੇ ਕੰਮ ਕਰਦੇ ਆ। ਸੋ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਦੇ ਤੌਰ ਤੇ ਜਾਂ ਮਿਲੀਟੈਂਟਸ ਦੇ ਖਿਲਾਫ ਆਪਰੇਸ਼ਨ ਤੌਰ ਤੇ ਇਹਨੂੰ ਇੰਡੀਅਨ ਸਰਕਾਰ ਸਾਹਮਣੇ ਲੈਂਦੀ ਹੈ। ਉਹਦੇ ਜਵਾਬ ਵੀ ਕੁਝ ਲੈ ਲਓ। ਜਿਹੜੇ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਆ, ਕਿਉਂਕਿ ਮੈਂ ਟੈਰਰਿਜ਼ਮ ਨੂੰ ਐਜ਼ ਅ ਐਕਡੈਮਿਕ ਡਿਸਿਪਲਿਨ ਪੜ੍ਹਿਆ, ਕਾਊਂਟਰ ਇੰਸਰਜੈਂਸੀ ਆਪਰੇਸ਼ਨ ਇਦਾਂ ਨਹੀਂ ਹੁੰਦੇ। ਖਾਸ ਤੌਰ ਤੇ ਜਿੱਥੇ 35-40 ਬੰਦੇ ਸਿਰਫ ਇੱਕ ਥਾਂ ਤੇ ਹੋਣ, ਉਹਦੇ ਬਹੁਤ ਸਾਰੇ ਤਰੀਕੇ ਆ। ਤੁਸੀਂ ਪਾਣੀ ਬੰਦ ਕਰ ਸਕਦੇ ਹੋ, ਗੁਰੀਲਾਜ਼ ਨੂੰ ਤੁਸੀਂ ਐਂਟਰ ਕਰ ਸਕਦੇ ਹੋ ਕਿ ਬੰਦੇ ਇੱਕ ਥਾਂ ਇੱਕ ਕੰਪਾਊਂਡ 'ਚ ਆ, ਉਹਦੇ ਵਾਸਤੇ ਨਾ ਟੈਂਕਾਂ ਦੀ ਲੋੜ ਹੈ, ਨਾ ਤੋਪਾਂ ਦੀ ਜ਼ਰੂਰਤ ਆ, ਨਾ 105 mm ਦੇ ਗੋਲਿਆਂ ਦੀ ਜ਼ਰੂਰਤ ਹੈ। ਉਹਦੇ ਵਾਸਤੇ ਤੁਸੀਂ ਥੋੜੇ ਜਿਹੇ ਕਮਾਂਡੋ ਕਰ ਲਓ, ਉਹਨਾਂ ਨੂੰ ਘੇਰ ਲੈਣਗੇ, ਆਪਸ 'ਚ ਇਨਕਾਊਂਟਰ ਹੋਏਗਾ, ਸ਼ਹੀਦੀ ਪਾ ਜਾਣਗੇ ਜਾਂ ਉਹਨਾਂ ਨੂੰ ਮਾਰ ਦੇਣਗੇ। ਉਹਦੇ ਵਾਸਤੇ 50,000 ਫੌਜ ਦੀ ਲੋੜ ਨਹੀਂ ਹੁੰਦੀ। ਸੋ ਇਸ ਵਾਸਤੇ ਇਹ ਵੀ ਚੀਜ਼ ਇੰਚ ਰੱਖੋ ਕਿ ਇੱਕ ਕਾਊਂਟਰ ਟੈਰਰਿਜ਼ਮ ਜਾਂ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਨਹੀਂ ਸੀ। ਇਹਦਾ ਮਕਸਦ ਇੱਕੋ ਸੀ, ਸਿੱਖ ਕੌਮ ਦੀ ਰੂਹ ਨੂੰ ਤੋੜਨਾ। ਜੇ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਹੁੰਦਾ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਏਡੇ ਗੋਲੇ ਨਾ ਵਸਾਏ ਜਾਂਦੇ। ਜੇ ਇਹ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਹੁੰਦਾ ਤੇ ਮਹਾਰਾਜ ਦਾ ਜਿਹੜਾ ਕੋਠਾ ਸਾਹਿਬ ਆ, ਸੁੱਖ ਆਸਣ ਆ, ਉਹਨੂੰ ਨਿਸ਼ਾਨਾ ਨਾ ਬਣਾਇਆ ਜਾਂਦਾ। ਜੇ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਹੁੰਦਾ ਤੇ ਉੱਥੇ ਜਿਹੜੇ ਆਮ ਸਧਾਰਨ ਸਿੱਖ ਆ, ਉਹਨਾਂ ਦੀਆਂ ਜਾਨਾਂ ਨਾ ਜਾਂਦੀਆਂ। ਜੇ ਸਿਰਫ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਹੁੰਦਾ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਨਾ ਲਾਈ ਜਾਂਦੀ। ਜੇ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਹੁੰਦਾ ਨਾ ਨਿਰਾ, ਤੇ ਜਿਹੜੇ ਸਿੱਖਾਂ ਦੇ ਨਿੱਕੇ ਨਿੱਕੇ ਨਿਆਣੇ ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਸੀ, ਉਹਨਾਂ ਨੂੰ ਜੇਲ੍ਹਾਂ 'ਚ ਨਾ ਰੱਖਿਆ ਜਾਂਦਾ ਤੇ ਉਹਨਾਂ ਨੂੰ ਇਦਾਂ ਟੈਗ ਨਾ ਕੀਤਾ ਜਾਂਦਾ ਕਿ ਲਾਈਕਲੀ ਡੇਂਜਰਸ, ਇਦਾਂ ਦੇ ਟੈਗ ਉਹਨਾਂ ਤੇ ਨਾ ਲਾਏ ਜਾਂਦੇ। ਸੋ ਆਪਾਂ ਦਿਮਾਗ ਤੋਂ ਇਹ ਵੀ ਕੱਢ ਦਈਏ ਕਿ ਇਹ ਕੋਈ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਸੀ। ਕਾਊਂਟਰ ਇੰਸਰਜੈਂਸੀ ਆਪਰੇਸ਼ਨ 'ਚ ਇਹ ਨਹੀਂ ਹੁੰਦਾ ਕਿ ਸਧਾਰਨ ਬੰਦੇ ਸ਼ਹੀਦ ਹੋਏ ਆ ਤੇ ਉਹਨਾਂ ਦੀਆਂ ਘੜੀਆਂ ਲਾ ਲਓ। ਕਾਊਂਟਰ ਇੰਸਰਜੈਂਸੀ ਆਪਰੇਸ਼ਨ ਇਹ ਨਹੀਂ ਹੁੰਦਾ ਕਿ ਕੀਰਤਨ ਬੰਦ ਕਰਵਾ ਦਿਓ। ਪਹਿਲੀ ਵਾਰੀ ਹੋਇਆ 200 ਸਾਲ ਦੀ ਤੋਂ ਜ਼ਿਆਦਾ ਦੀ ਹਿਸਟਰੀ 'ਚ ਤੇ ਦਰਬਾਰ ਸਾਹਿਬ ਕੀਰਤਨ ਨਹੀਂ ਹੋਇਆ। ਇਦਾਂ ਦੇ ਕਦੇ ਜਦੋਂ ਹੋਰ ਧੜਵਾਈ ਆਏ ਸਨ ਉਦੋਂ ਨਹੀਂ ਸੀ ਹੋਇਆ। ਕਦੇ ਇਦਾਂ ਨਹੀਂ ਹੋਇਆ ਕਿ ਜਦੋਂ ਇੰਡੀਅਨ ਆਰਮੀ ਦਰਬਾਰ ਸਾਹਿਬ ਦਾਖਲ ਹੋਈ ਤੇ ਉੱਥੇ 2 ਸਿੱਖ ਸੀਗੇ ਸੇਵਾ ਲਈ, ਉਹਨਾਂ ਚੋਂ ਇੱਕ ਦੇਖ ਨਹੀਂ ਸੀ ਸਕਦਾ, ਉਹਨੂੰ ਗੋਲੀ ਮਾਰ ਦਿੱਤੀ ਗਈ। ਉਹਦੇ ਜੁਝਾਰੂ ਨਹੀਂ ਸੀਗਾ, ਉਹਦੇ ਹੱਥ 'ਚ ਕੋਈ ਬੰਦੂਕ ਨਹੀਂ ਸੀ। ਕਾਊਂਟਰ ਇੰਸਰਜੈਂਸੀ ਆਪਰੇਸ਼ਨ ਨਹੀਂ ਹੁੰਦੇ ਵੀ ਲੋਕਾਂ ਦੀਆਂ ਲਾਸ਼ਾਂ ਪਈਆਂ ਰਹਿਣ ਤੇ ਉਹਨਾਂ ਨੂੰ ਚੁੱਕਣ ਵਾਲਾ ਕੋਈ ਨਾ ਹੋਵੇ। ਨਾ ਹੀ ਉਹਦੇ ਜੇ ਕੀਤਾ ਜਾਂਦਾ ਕਿ ਉਹਨਾਂ ਦੀ ਲਾਸ਼ਾਂ ਗਲਣ ਦਿਓ, ਸੜਨ ਦਿਓ ਤੇ ਬਾਅਦ 'ਚ ਜਿਹੜੇ ਸਫਾਈ ਕਰਨ ਵਾਲੇ ਟਰੱਕ ਆ ਉਹਨਾਂ 'ਚ ਲੱਦ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਚੁੱਕ ਕੇ ਸੁੱਟ ਦਿਓ ਜਿਸ ਨਾਲ ਜਾਨਵਰਾਂ ਨੂੰ ਸੁੱਟੀ ਗਏ। ਇਹ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਨਹੀਂ ਸੀ, ਇਹ ਸਿੱਖਾਂ ਦੀ ਰੂਹ ਤੇ ਹਮਲਾ ਸੀ। ਸੋ ਇਹਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਜਿਹੜਾ ਭਾਰਤੀ ਪ੍ਰਚਾਰ ਚੱਲਦਾ ਨਾ, ਇਹ ਸੰਤਾਂ ਨੇ ਉੱਥੇ ਖਾਲਿਸਤਾਨ ਦਾ ਐਲਾਨ ਕਰ ਦੇਣਾ ਸੀ, ਉਹਦੇ ਵੱਖਰੀ ਸਟੇਟ ਮੰਗ ਰਹੇ ਸੀ ਤੇ ਪਾਕਿਸਤਾਨ ਸਪੋਰਟਿਵ ਕੋਈ ਏਜੰਡਾ ਸੀਗਾ। ਮੈਂ ਕਿਉਂਕਿ ਮੇਰੀ PhD ਇੰਟਰਨੈਸ਼ਨਲ ਰਿਲੇਸ਼ਨਸ 'ਚ ਆ, ਇੰਟਰਨੈਸ਼ਨਲ ਪੋਲਿਟਿਕਸ ਇੱਦਾਂ ਨਹੀਂ ਚੱਲਦੀ। ਪਾਕਿਸਤਾਨ ਦੇ ਆਲੇ ਦੁਆਲੇ ਦੇ, ਇੰਡੀਆ ਦੇ ਆਲੇ ਦੁਆਲੇ ਦੇ ਉਸ ਵਕਤ ਦੇ ਹਾਲਾਤ ਸਮਝਣ ਦੀ ਕੋਸ਼ਿਸ਼ ਕਰੋ। ਉਸ ਵੇਲੇ USSR ਦੁਨੀਆ ਦੀ ਇੱਕ ਤਾਕਤ ਹੈ ਬਹੁਤ ਵੱਡੀ। ਰਸ਼ੀਆ ਜਿਹੜਾ ਵਾ, ਦੁਨੀਆ ਬਾਈਪੋਲਰ ਆ, ਦੁਨੀਆ 'ਚ 2 ਵੱਡੀਆਂ ਤਾਕਤਾਂ ਨੇ, ਇੱਕ ਦਾ ਨਾਮ USSR ਆ, ਦੂਸਰੇ ਦਾ ਨਾਮ ਯੂਨਾਈਟਿਡ ਸਟੇਟਸ। USSR ਦਾ ਸੈਕੰਡ ਵਰਲਡ ਵਾਰ ਦੇ ਬਾਅਦ ਸਭ ਤੋਂ ਵੱਡਾ ਖਾਬ ਹੈ ਕਿ ਉਹਨੇ ਹਾਵਰ ਟੂ ਵਾਟਰ ਐਕਸੈਸ ਲੈਣੀ ਆ, ਕਿਉਂਕਿ ਉਹਦੇ ਆਲੇ ਦੁਆਲੇ ਦੇ ਆਪਣੇ ਸਮੁੰਦਰ ਨੇ, ਉਹ ਜੰਮੇ ਰਹਿੰਦੇ ਨੇ, ਉੱਥੇ ਠੰਡ ਆ, ਉਹਨਾਂ ਨੂੰ ਹੌਟ ਵਾਟਰ ਐਕਸੈਸ ਚਾਹੀਦੀ ਹੈ ਤੇ ਉਹ ਕਿੱਥੋਂ ਮਿਲ ਸਕਦੀ ਹੈ? ਜਾਂ ਇੰਡੀਆ ਤੋਂ ਮਿਲ ਸਕਦੀ ਹੈ, ਪਾਕਿਸਤਾਨ ਤੋਂ ਮਿਲ ਸਕਦੀ ਹੈ। ਅਫਗਾਨਿਸਤਾਨ ਕੋਈ ਪੱਥਰ ਚੱਟਣ ਤੇ ਨਹੀਂ ਸੀ ਆਇਆ, USSR ਤੇ ਟੁੱਟ ਗਿਆ। ਇਸ ਵਾਸਤੇ ਆਇਆ ਸੀ ਕਿ ਉਹਨੇ ਅੱਗੇ ਪਾਕਿਸਤਾਨ ਤੇ ਕਬਜ਼ਾ ਕਰਕੇ ਜਾਂ ਪਾਕਿਸਤਾਨ ਰਾਹੀਂ ਉਹਨੇ ਜਾ ਕੇ ਅਰੇਬੀਅਨ ਓਸ਼ਨ ਤੱਕ ਆਪਣੀ ਐਕਸੈਸ ਲੈਣੀ ਸੀ। ਉਹੀ ਜਿਹੜਾ ਹੁਣ ਸੀਪੈਕ ਬਣ ਰਿਹਾ ਤੇ ਚਾਈਨਾ ਆ ਰਿਹਾ ਨਾ, ਇਸੇ ਕੰਮ ਵਾਸਤੇ ਉੱਥੇ ਆਇਆ। ਸੋ ਪਾਕਿਸਤਾਨ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਆ ਕਿ ਉਹਦਾ ਮੱਥਾ ਲੱਗਾ ਹੋਇਆ ਦੁਨੀਆ ਦੀ ਬਹੁਤ ਵੱਡੀ ਮੁਲਕ, ਬਹੁਤ ਵੱਡੀ ਤਾਕਤ, ਸਭ ਤੋਂ ਵੱਡੀ ਤਾਕਤ USSR ਦੇ ਨਾਲ। ਹੁਣ ਇੱਕ ਪਾਸੇ USSR ਪਾਕਿਸਤਾਨ ਦੇ ਬੂਹੇ ਤੇ ਬੈਠਾ, ਪਾਕਿਸਤਾਨ ਨੂੰ ਆਪਣੇ ਇੰਟਰਨਲ ਸਿਕਿਉਰਿਟੀ ਇਸ਼ੂਜ਼ ਆ, ਉਹ ਕਿੱਦਾਂ ਅਫੋਰਡ ਕਰਦਾ ਕਿ ਭਾਰਤ ਨਾਲ ਵੀ ਪੰਗਾ ਲੈ ਲੇ? ਕਿਉਂਕਿ ਭਾਰਤ ਜਿਹੜਾ ਵਾ USSR ਦੇ ਬਲੌਕ 'ਚ ਆ, ਪਾਕਿਸਤਾਨ ਅਮਰੀਕਨ ਬਲੌਕ 'ਚ ਆ, ਪਾਕਿਸਤਾਨ ਦੇ ਆਪਣੇ ਨੈਸ਼ਨਲ ਸਿਕਿਉਰਿਟੀ ਜਿਹੜੀ ਉਹਨੂੰ ਥ੍ਰੈਟ ਹੈ। ਪਾਕਿਸਤਾਨ ਕਿੱਦਾਂ ਕਿਹਾ ਜਾਂਦਾ ਕਿ ਜੀ ਪਾਕਿਸਤਾਨ ਜਿਹੜਾ ਵਾ ਇਹਨੇ ਉੱਥੇ ਸੰਘਰਸ਼ ਖੜਾ ਕੀਤਾ ਤੇ ਪਾਕਿਸਤਾਨ ਨਹੀਂ ਸਪੋਰਟ ਕਰਦੇ ਸੀ? ਇਦਾਂ ਦੀ ਕੋਈ ਗੱਲ ਨਹੀਂ, ਇਹ ਭਾਰਤੀ ਪ੍ਰੋਪੇਗੈਂਡਾ।
बाकी जी गल की जाती है माफ करियो, ये मेरी अंडरस्टैंडिंग है, गलत भी हो सकती है। डायलॉग कर रहे हैं ना, मेरा अपना परसपैक्टिव है, मैं होर तरह चीज़ां देखदा। दूजा जिहड़ा कहा जाता ना कि उत्थे एक सैपरेट स्टेट की बुनियाद रखन लगे सी संत, ते उत्थे खालिस्तान का ऐलान हो जाना सी। मैं संतां दी, मैं उन्हां नाल बहुत प्यार करना, मैं उन्हां दी बहुत सारियां स्टेटमेंट्स पढ़ियां सुनिया, जो कुछ साडे आर्काइव्स पिया, उन्हें कदे भी खुल के खालिस्तान की गल नहीं सी की। ਜਦੋਂ भी उन्होंने पूछा गया संतां नूं कि जे खालिस्तान लेना चाहते, उन्होंने कहा जे देणगे ते ले लांगे। उन्होंने कदे इदां खड़े होकर नहीं सी कि खालिस्तान जिंदाबाद अजकल के जिस नारियां की सियासत आपां करने, उन्होंने कदे नहीं सी की। संतां ने भी उही गल कही जिहड़ी मुहम्मद अली जिन्नाह ने की सी कि हिंदुस्तान का बंटवारा उन्होंने अमेरिकन ब्रॉडकास्टिंग कंपनी ने पूछा सी कि तुहानूं बहुत बहुत बधाई होवे। इत्थे दी अमेरिका की ब्रॉडकास्टिंग कंपनी सी, उन्हें कहा कि तुहानूं बहुत बहुत बधाई होवे, तुसीं पाकिस्तान अचीव करन च कामयाब हो गए हो। उन्होंने कहा बधाई मैनूं दिओ, मैं सिर्फ 25% हकदार हाँ, 25% नेहरू, 25% गांधी ते 25% पटेल आ। मैं तां अज भी माउंट प्लेजेंट बिल्डिंग च रहना चाहता सा, जिहड़ी मुंबई च मेरा घर सी, पर इन्हां सानूं मजबूर ही इन्ना कीता कि सानूं वक्ता देश इन्ना असां नहीं लिया, इन्हां ने दिता। यही गल संतां ने की सी कि जे देणगे ते ले लांगे। ये इंदिरा गांधी ते ओहदा प्रचार सी, ओहदी इस्टैबलिशमेंट दा लोकां दे सामने विखाण लई। ये तां वक्खवाद की गल करदे, ये वक्खवाद की गल करदे ने, अतवादी ने, देश तोड़ना चाहते हैं। कितनी देर तक यही कहते रहे कि संत चढ़दी कला च ने, वो तां पाकिस्तान चले गए ने। इत्थे तुसां देखिया पुरानी जिहड़ी नस्ल बैठी है, जिन्होंने कोई संतां दी इत्थे शहीदी गल कहते, तेरे मूँह च अग पवे संत चढ़दी कला च, इन्हां दे प्रचार भी चले। सो ये जिहड़ा प्रोपोगेंडा कि पाकिस्तान चाहता सी या पाकिस्तान की कोई इन्वॉल्वमेंट सी, कदे भी नहीं सी। मैं कल ही इत्ते हुण लंबी गल नहीं करना चाहता। सुरिंदर सिंह ने टॉकिंग पंजाब वाले साडे मित्र ने मेरी पॉडकास्ट की है, 84 की पाकिस्तान ने कदे साथ दिता या उसके बाद भी कदे साथ दिता या देगा, ये कुछ सवालों के जवाबों च दिते, तुम घर गए यूट्यूब पर देख लिया। फिर जी आप गल करते ना 84, इतने हूँ साढ़े जोड़े अज के प्रबंधक आ, वो भी 84 की गल करते। सिख जेनोसाइड 84 शुरू हुई, 84 मुक्की है। 84 तो शुरू होकर 94 तक मैं जिन्ने भी अज तक लैक्चर किए और हूँ जी अस अमरीका दियां वख-वख असैम्बलियां तो मते भी पास करवाए, मैं उस नैरेटिव चेंज करने की कोशिश की है कि इन्हू जून 84 नवंबर 84 तक सीमित ना कर दिया करो। सिख जेनोसाइड 84 शुरू हुई सी, पूरा एक दहाका रही सी। जेनोसाइड ये नहीं भी एक इवेंट हो गया और बंदियां ते हमला होया या नवंबर 84 साडी कौम नाल जो होया, गल उत्थों शुरू हुई सी, गल उत्थे मुक्की नहीं सी। ओहदा आई विटनेस मैं हां। हुण कई बंदे कहणगे तूं तां पाकिस्तान भाई वास्ता सी, एवें होर लोकां तक तूं रिपोर्ट मारी जांदा, इदां दी गल है। मेरा 1980 का जन्म है, लाहौर शहर च मैं बड़ा होया। उस समय बजुर्ग इतने बैठे, इन्होंने पता कि जिस वे हड़ आते सी ना लेट 80s 90s, ते उस समय भारत पानी छड्डदा सी रावी दरिया च। ये 1984 की गल नहीं मैं कर रहा, बहुत बाद की गल कर रहा। पानी उत्थों आंदा सी, मेरे पिता जी जिहड़े सी उन्होंने वैसे ही जिद्दां लोग कार सेवक होंदे ने इदां दे सीगे, जिथे पानी आया उत्थे आटा दाना चुक के चले गए, लोग रुड़ रहे उन्होंने हेल्प करने। मैं बच्चे तौर पर कई बार उन्होंने नाल जांदा सी। जो असीं उत्थे जांदे सी ना लोकां दी सेवा करन, उत्थे नौजवान सिखां दियां पानी च भिजियां होईयां लहू च लिपड़ियां होईयां लाशां जिन्हां तुसां कदे नहीं देखिया, मैं अपनी देखी। इस वास्ते जो कहते ना जून 84 ते नवंबर 84, मैं जून 84 नवंबर 84 च नहीं देखी, मैं 1992 93 94 95 तक देखता रहा। इस वास्ते लोग कहते तुहानूं की पीड़े, मैं मैनूं यह पीड़े लाशां दी अखां सामने हमेशा आ रही, जिन्हां संस्कार करने वाला कोई नहीं सी, ਜਿਹੜੀਆਂ ਡੀਕੰਪੋਜ਼ ਹੋਈਆਂ ਲਾਸ਼ਾਂ ਸਨ ਦੇਖੀਆਂ ਨਹੀਂ ਸਨ ਜਾਂਦੀਆਂ। ਸੋ ਆਪਣਾ ਇਹ ਵੀ ਨੈਰੇਟਿਵ ਬਦਲੋ, ਜਦੋਂ ਆਪਾਂ ਗੱਲ ਕਰਨੇ ਜੂਨ 84 ਨਵੰਬਰ 84 ਤੋਂ ਉਸ ਤੋਂ ਅੱਗੇ ਟੁਰਨ ਦੀ ਗੱਲ ਨਹੀਂ ਕਰਦੇ। ਗੱਲਾਂ ਤੇ ਬਹੁਤ ਸਾਰੀਆਂ, ਸਮਾਂ ਮੇਰਾ ਖਿਆਲ ਥੋੜਾ ਸਾਡੇ ਹੋਰ ਵੀ ਬੁਲਾ ਰਹੇ ਆ, ਡਾਕਟਰ ਵਰਜੀਤ ਸਿੰਘ ਨੇ ਵੀ ਬੋਲਣਾ, ਮੈਂ ਹੁਣ ਥੋੜਾ ਜਿਹਾ ਹਾਰ ਦੀ ਘੜੀ ਤੇ ਆ। ਉਹ ਜਿਹੜੀ ਜੈਨੋਸਾਈਡ ਆ ਮੁੱਕੀ ਨਹੀਂ,
वो प्रोसैस अज भी चल रहा, वो हिंदुत्ववादी मैंटैलिटी अज भी चल रही है। एमरजेंसी दे विच तुसां रजिस्ट किया, इंदिरा गांधी ने तुहाडी जेनोसाइड कराई। हुण तुसीं किसानी दा संघर्ष किया, एक तानाशाह नरेंद्र मोदी नूं कोलों माफी मंगवाई, काले कानून वापस कराए, ਉਹਦਾ नतीजा साडे योद्धियां दी शहीदियां च निकलदा। ਉਹਦਾ नतीजा भाई खंडे, भाई परमजीत सिंह जी पंजवड़ ते भाई निज्जर दी शहीदी च निकलिया। पर असां ये अडॉप्ट नहीं करना भी असीं होर यही काम करांदे रहना। पर ਉਹਦਾ हल ये नहीं भी आपां नारे लाई जाइए ते शहीदां दीयां फोटो ला के लाला लाला कराई जाइए। ਉਹਦਾ ਇਹ ਵੀ ਸਾਨੂੰ स्ट्रेटेजाइज करना पैना, नैवर अगेन अडॉप्ट करना पैना। मैं कल उत्थे भाई निज्जर दी ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਹੋਇਆ ਇਹ ਕਿਹਾ ਸੀ ਵੀ ਬਹੁਤ ਵਧੀਆ ਇੱਥੇ ਮੇਰੇ ਤੋਂ ਪਹਿਲਾਂ ਅਨਾਉਂਸ ਕਰਕੇ ਗਏ ਹੈ ਕਿ ਇੱਥੇ ਇੱਕ ਤੁਸੀਂ ਅਵਾਮੀ ਅਦਾਲਤ ਲਾ ਰਹੇ ਹੋ, ਸਜ਼ਾਵਾਂ ਦਿਓਗੇ, ਬਹੁਤ ਵਧੀਆ, ਜਾਓ ਆਪਣਾ ਰੋਸ ਜ਼ਾਹਿਰ ਕਰੋ, ਮੈਂ ਉਹਨੂੰ ਸਪੋਰਟ ਕਰਨਾ। ਪਰ ਹੁਣ ਇਹਨਾਂ ਕੰਮਾਂ ਤੋਂ ਅੱਗੇ ਚੱਲੋ। ਹੁਣ ਅਸਾਂ ਅਲਾਮਤੀ ਸਜ਼ਾਵਾਂ ਨਹੀਂ ਦੇਣੀਆਂ, ਹੁਣ ਅਸਲ ਸਜ਼ਾਵਾਂ ਦਿਵਾਉਣੀਆਂ। ਹੁਣ ਡਰਾਮਾ ਕਰਕੇ ਨਹੀਂ ਦਿਖਾਣਾ। ਹੁਣ ਆਪਾਂ ਇਸ ਚੀਜ਼ ਦੀ ਪਲੈਨਿੰਗ ਕਰਨੀ ਆ ਵੀ ਆਪਾਂ ਕਿਸ ਤਰ੍ਹਾਂ ਇੰਟਰਨੈਸ਼ਨਲ ਜੂਰਿਸਟ ਨੂੰ ਇਨਵੋਲਵ ਕਰਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲੈ ਕੇ ਜਾਣਾ, ਤੇ ਕਿਸ ਤਰ੍ਹਾਂ ਇੰਟਰਪੋਲ ਨੂੰ ਐਕਟੀਵੇਟ ਕਰਕੇ ਉਹਨਾਂ ਲੋਕਾਂ ਨੇ, ਸਿਰਫ ਉਹ ਨਹੀਂ ਜਿਹੜੇ ਮੋਹਰੇ ਨੇ, ਉਹ ਲੋਕ ਜਿਹੜੇ ਇਹਦੀ ਪਲੈਨਿੰਗ ਕਰ ਰਹੇ ਨੇ, ਉਹ ਲੋਕ ਜਿਹੜੇ ਸਿੱਖ ਕੌਮ ਦਾ ਘਾਣ ਕਰ ਰਹੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਢੂੰਡਾਵਾਂ। ਨਰਿੰਦਰ ਮੋਦੀ ਜਿਹੜਾ ਨਾ, और नेतनयाहू तो बड़ा प्राइम मिनिस्टर नहीं। जे नेतनयाहू को और क्रिमिनल डिक्लेयर हो सकता है ना, तो नरेंद्र मोदी का रिकॉर्ड ਉਹਦੇ बराबर ਦਾ ही माड़ा वा। सानू इस पासे कौम ਨੂੰ ਲੈ ਕੇ ਟੁਰਨਾ ਚਾਹੀਦਾ। ਦੂਜਾ ਇਹ ਮੈਂ ਇੱਥੇ ਦੇਖਿਆ ਭਾਈ ਨਿੱਜਰ ਦੀ ਸਮਾਗਮ ਤੇ ਕਿ ਉੱਥੇ ਹਰ ਪਾਰਟੀ ਦੇ ਬੰਦੇ ਆ ਰਹੇ ਆ, ਸਾਡੇ ਬੰਦੇ ਉਹਨਾਂ ਨੂੰ ਫੋਟੋ ਵੀ ਖਿਚਾ ਰਹੇ ਆ, ਉਹਨਾਂ ਨੂੰ ਸਰੋਪੇ ਦੇ ਵੀ ਰਹੇ ਆ। ਇਹ ਕੋਈ ਭਾਈ ਨਿੱਜਰ ਦਾ ਵਿਆਹ ਨਹੀਂ ਹੋ ਗਿਆ, ਉਹਦੀ ਸ਼ਹੀਦੀ ਦਾ ਸਮਾਗਮ ਹੈ। ਕਿਸੇ ਨੇ ਨਹੀਂ ਪੁੱਛਿਆ ਕੈਨੇਡੀਅਨ ਸਰਕਾਰ ਨੂੰ ਕਿ ਤੁਸੀਂ ਬਾਬਾ ਤੇ ਬਹੁਤ ਕੀਤੀ ਹੈ, ਲੈਜਿਸਲੇਸ਼ਨ ਕਿਹੜੀ ਪਾਸ ਕੀਤੀ ਹੈ। ਮੈਂ ਕਹਿੰਦਾ ਇਸ ਕੈਨੇਡੀਅਨ ਕੋਰਟ ਨੂੰ ਲੈ ਕੇ ਜਾਓ, ਇੱਥੇ ਦੀ ਲਾਅ ਇਨਫੋਰਸਮੈਂਟ ਏਜੰਸੀਆਂ ਨੂੰ ਲੈ ਕੇ ਜਾਓ ਅਦਾਲਤ 'ਚ, ਇਹਨਾਂ ਨੂੰ ਸੂ ਕਰੋ ਕਿ ਤੁਸੀਂ ਡਿਊਟੀ ਟੂ ਵਾਰਨ ਤਾਂ ਫੁਲਫਿਲ ਕਰ ਦਿੱਤੀ, ਸਾਡੇ ਬੰਦੇ ਨੂੰ ਬਚਾਇਆ ਕਿਉਂ। ਜਿੰਨੀ ਦੇਰ ਤੁਸੀਂ ਇਦਾਂ ਧੰਨਵਾਦ ਕਰਦੇ ਰਹਿਣਾ ਤੇ ਸਾਡੇ ਕੁਝ ਸੰਸਥਾਵਾਂ ਇਹ ਕਹਿੰਦੀਆਂ ਰਹੀਆਂ ਵੀ ਜਸਟਿਨ ਟਰੂਡੋ ਤੇ ਉਹਨਾਂ ਦੇ ਪਰਿਵਾਰ ਲਈ ਚੜ੍ਹਦੀ ਕਲਾ ਦੀ ਅਰਦਾਸ ਕਰੋ, ਉਹਨਾਂ ਨੇ ਸਿੱਖਾਂ ਲਈ ਹਾਂ ਦਾ ਨਾਰਾ ਮਾਰਿਆ। ਜਸਟਿਨ ਟਰੂਡੋ ਸਾਡੀ ਮਾਸੀ ਦਾ ਪੁੱਤਰ ਨਹੀਂ ਕਿ ਉਹਨੇ ਸਾਡੇ ਲਈ ਹਾਂ ਦਾ ਨਾਰਾ ਮਾਰਿਆ। ਜਸਟਿਨ ਟਰੂਡੋ ਅਮਰੀਕਨ ਐਸਟੈਬਲਿਸ਼ਮੈਂਟ, ਇਹਨਾਂ ਨੇ 20 ਸਾਲ ਇੰਡੀਆ ਨੂੰ ਬਲੈਂਕ ਚੈੱਕ ਦਿੱਤੀ ਕਰਕੇ ਕਿ ਜੋ ਤੁਹਾਡਾ ਦਿਲ ਹੈ ਕਰਦੇ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਪੁੱਛਾਂਗੇ। ਹੁਣ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਗਲਤ ਸਰਕਾਰ ਤੇ ਗਲਤ ਬੰਦੇ ਤੇ ਬੈਠ ਲਾ ਦਿੱਤੀ ਹੈ। ਭੈੜੇ ਘੋੜੇ ਦੇ ਉੱਤੇ ਅਸਾਂ ਇਹ ਜਿਹੜੀ ਨਾ ਸ਼ਰਤ ਲਾਈ ਹੈ। ਉਹਨਾਂ ਦਾ ਖਿਆਲ ਸੀ ਕਿ ਅਸੀਂ ਨਰਿੰਦਰ ਮੋਦੀ ਨੂੰ ਭਾਰਤ ਨੂੰ ਖੜਾ ਕਰਾਂਗੇ ਚੀਨ ਦੇ ਮੁਕਾਬਲੇ 'ਚ, ਤੇ ਉਹਦੇ ਨਾਲ ਜਿਹੜਾ ਇੱਕ ਬਹੁਤ ਹੀ ਨਿਕੰਮਾ ਦੇਸ਼ ਵਸਦਾ ਪਾਕਿਸਤਾਨ, ਉਹਨੂੰ ਧੱਕਾ ਮਾਰਿਆ 20 ਸਾਲ ਦੇ। ਤੁਸੀਂ ਚੁੱਪ ਕਰਕੇ ਬੈਠੇ ਰਹੋ, ਕੋਈ ਗੱਲ ਨਹੀਂ ਕਰਨੀ, ਨਾ ਮੋਦੀ ਦੇ ਖਿਲਾਫ ਨਾ ਭਾਰਤ ਦੇ ਖਿਲਾਫ, ਬਸ ਏਦਾਂ ਲੋਕਾਂ ਨੂੰ ਬੇਵਕੂਫ ਬਣਾਉਣ ਦੀ, ਮੁਲਕ ਬਣਾਉਣ ਦੀਆਂ ਸਟੇਟਮੈਂਟਾਂ ਦੇ ਕੇ ਬਦਲੇ ਸਰਕਾਰ। ਪਰ ਜਦੋਂ ਚੀਨ ਨੇ ਗੈਲਾਵਾਨ ਰੀਜਨ ਤੇ ਕਬਜ਼ਾ ਕੀਤਾ, ਉਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚ ਸਾਥ ਹੈ। ਉਹ ਵੀ ਸਿਆਣਾ ਨਿਕਲਿਆ, ਉਹਨੇ ਵੀ ਦੇਖਿਆ ਵੀ ਐਟੀਟਿਊਡ ਚੇਂਜ ਹੋ ਰਿਹਾ, ਉਹਨੇ ਬਲੌਕ ਹੀ ਚੇਂਜ ਕਰ ਲਿਆ। ਉਹ ਅਮਰੀਕਨ ਬਲੌਕ 'ਚ ਨਿਕਲ ਕੇ ਹੁਣ ਰਸ਼ੀਆ ਤੇ ਚਾਈਨਾ ਦੇ ਬਲੌਕ 'ਚ ਚਲਾ ਗਿਆ। ਮੈਨੂੰ ਰॉयटर्स ਦੇ ਇੱਕ ਜਰਨਲਿਸਟ ਨੇ ਪਿਛਲੇ ਦਿਨ ਇੰਟਰਵਿਊ ਕੀਤਾ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ ਇਹਦੇ ਤੇ, ਕਿ ਇਹ ਕਿਉਂ ਹੋਇਆ। ਮੈਂ ਕਿਹਾ ਇਹਨੇ ਪਹਿਲਾਂ ਇਹ ਕੀਤਾ ਕਿ ਸਿੱਖਾਂ ਦੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ, ਸਿੱਖਾਂ ਨੇ ਨਾ ਕਰ ਦਿੱਤੀ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਸਾਡੇ ਬੰਦਿਆਂ ਦੀ ਸ਼ਹੀਦੀ, ਫਿਰ ਸਾਡੇ ਜਿਹੜੇ ਪੁਰਾਣੇ ਸਿੱਖ ਪ੍ਰਿਜ਼ਨਰਸ ਨੇ ਉਹ ਅਜੇ ਤੱਕ ਜੇਲ੍ਹਾਂ 'ਚ, ਅਸੀਂ ਇਹਨਾਂ ਨਾਲ ਕਿੰਨਾ ਗੱਲ ਕਰਦੇ। ਇਹਨਾਂ ਨੇ ਫਿਰ ਸੋਚਿਆ ਕਿ ਅਸੀਂ ਜਿਹੜਾ ਚਾਈਨਾ ਤੇ ਰਸ਼ੀਆ ਦਾ ਮਾਡਲ ਹੈ ਉਹ ਵਰਤੀਏ। ਜਿਸ ਤਰ੍ਹਾਂ ਚਾਈਨਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਦਾ, ਰਸ਼ੀਆ ਕਰਦਾ, ਲੋਕਾਂ ਨੂੰ ਮਰਵਾਉਂਦੇ, ਅਸੀਂ ਵੀ ਇੱਦਾਂ ਕਰਾਈਏ। ਸਾਊਦੀ ਅਰੇਬੀਆ ਨੇ ਕਰਵਾ ਦਿੱਤਾ ਤੇ ਅਸੀਂ ਕਰਵਾ ਦਈਏ। ਭਾਈਚਾਰ ਇਹ ਨਹੀਂ ਸੀ ਪਤਾ, ਸਾਊਦੀ ਅਰੇਬੀਆ, ਚਾਈਨਾ, ਰਸ਼ੀਆ, ਇੰਡੀਆ।
ਸੋ ਇਹਨਾਂ ਦਾ ਹੁਣ ਮੂਡ ਬਦਲ ਗਿਆ। ਇਸੇ ਵਾਸਤੇ ਹੀ ਇਹ ਤੁਹਾਡੇ ਲਈ ਅੱਜ ਹਾਂ ਦਾ ਨਾਰਾ ਮਾਰਦੇ, ਇਸੇ ਵਾਸਤੇ ਹੀ ਤੁਹਾਡੇ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੀ ਗੱਲ ਹੁੰਦੀ ਹੈ। ਪਰ ਆਪਾਂ ਹੁਣ ਇੱਥੇ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੋਣੇ ਆ, ਆਪਾਂ ਮੁਤਾਲਬਾ ਕਰੀਏ ਅਸੀਂ ਇਹ ਜਿਹੜੇ ਨਾ ਸਰੋਪੇ ਲੈਣੇ ਦੇਣੇ, ਸ਼ੀਲਡਾਂ ਲੈਣੀਆਂ ਦੇਣੀਆਂ ਬੰਦ ਕਰੀਏ। ਆਪਣਾ ਇੱਕੋ ਹੀ ਪੋਲੀਟੀਕਲ ਏਜੰਡਾ ਹੋਣਾ ਚਾਹੀਦਾ ਕਿ ਅਸੀਂ ਵੋਟ ਉਸੇ ਪਾਰਟੀ ਨੂੰ ਦਿਆਂਗੇ, ਕਿਉਂਕਿ ਹਰ ਥਾਂ ਅਮਰੀਕਾ 'ਚ ਇਲੈਕਸ਼ਨ ਹੋ ਰਹੇ ਆ, ਯੂਕੇ 'ਚ ਇਸ ਸਾਲ ਇਲੈਕਸ਼ਨ ਹੋ ਰਹੇ ਆ, ਕੈਨੇਡਾ 'ਚ ਇਲੈਕਸ਼ਨ ਹੋ ਰਹੇ ਆ। ਇਦਾਂ ਹੀ ਸਰੋਪੇ ਦੇ ਕੇ ਤੇ ਫੋਟੋ ਖਿਚਾ ਕੇ ਰਾਜ਼ੀ ਹੁੰਦੇ ਰਹੇ, ਸਾਡੇ ਹੱਥ ਪੱਲੇ ਕੱਖ ਨਹੀਂ ਆਉਣਾ। ਆਪਣੀ ਕੌਮ ਨੂੰ ਇੱਕ ਏਜੰਡਾ ਬਣਾਉਣਾ ਪੈਣਾ ਕਿ ਟ੍ਰਾਂਸਨੈਸ਼ਨਲ ਡਿਪਰੈਸ਼ਨ ਨੂੰ ਬੰਦ ਕਰੋ। ਜਸਟਿਨ ਟਰੂਡੋ ਨੂੰ ਸਾਡੇ ਨਾਲ ਕੋਈ ਉਮੀਦ ਨਹੀਂ ਹੈਗੀ। ਇਹ ਕੈਨੇਡਾ ਦੀ ਸੋਵਰੈਨਿਟੀ ਦਾ ਮਸਲਾ, ਕਾਹਦੀਆਂ ਸੋਵਰਨ ਸਟੇਟਸ ਤੋਂ ਤੁਸੀਂ ਜੇ ਇੱਥੇ ਆ ਕੇ ਤੁਹਾਡੇ ਸਿਟੀਜ਼ਨਸ ਨੂੰ ਕੋਈ ਸ਼ਹੀਦ ਕਰ ਜਾਏ, ਇਹ ਸਾਡੇ ਵਾਸਤੇ ਨਹੀਂ ਮਸਲਾ, ਮਸਲਾ ਇਹ ਸਟੇਟ ਦੀ ਐਗਜ਼ਿਸਟੈਂਸ ਦਾ। ਕਿਉਂਕਿ ਮੈਂ ਕੱਲ ਵੀ ਕਿਹਾ ਸੀ ਕਿ ਸਟੇਟ ਦੇ 3 ਐਲੀਮੈਂਟ ਹੁੰਦੇ ਆ, ਗਵਰਨਮੈਂਟ, ਏਰੀਆ, ਪਾਪੂਲੇਸ਼ਨ, ਚੌਥਾ ਹੁੰਦਾ ਸੋਵਰੈਨਿਟੀ। ਇਟਸ ਨਾਟ ਚੈਲੰਜ ਟੂ ਸਿੱਖ ਨੇਸ਼ਨ, ਇਟ ਇਜ਼ ਚੈਲੰਜ ਟੂ ਕੈਨੇਡੀਅਨ ਸੋਵਰੈਨਿਟੀ। ਤੇ ਜੇ ਕੈਨੇਡਾ ਦਾ ਕੱਖ ਨਹੀਂ ਕਰਦਾ ਤੇ ਅਸੀਂ ਵੀ ਸਰੋਪੇ ਦਿੰਦੇ ਰਹਿੰਦੇ, ਫੋਟੋ ਖਿਚਾਉਂਦੇ ਰਹੇ, ਸਾਡਾ ਕੱਖ ਨਹੀਂ ਕਰਨਾ। ਉਧਰ ਅਮਰੀਕਾ 'ਚ ਅਸੀਂ ਕੋਸ਼ਿਸ਼ ਕੀਤੀ ਆ ਹੋਰ ਲੋਕਾਂ ਦੇ ਨਾਲ ਰਲ ਕੇ ਕਿ ਅਸੀਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਨੂੰ ਡਿਫਾਈਨ ਕਰੀਏ। ਮੈਂ ਕਾਂਗਰਸ 'ਚ ਬੋਲਿਆ ਸੀਗਾ ਫਰਵਰੀ 'ਚ, ਮੈਂ ਕਿਹਾ ਟ੍ਰਾਂਸਨੈਸ਼ਨਲ ਡਿਪਰੈਸ਼ਨ ਸਿਰਫ ਇਹ ਨਹੀਂ ਹੈਗਾ, ਉਹ ਵੀ YouTube ਤੇ ਪਿਆ ਅੰਗਰੇਜ਼ੀ 'ਚ ਆ, ਬੱਚੇ ਦੇਖ ਲੈਣ, ਬੜਿਆਂ ਨੂੰ ਸਮਝ ਨਾ ਆਏ, ਮੈਂ ਟ੍ਰਾਂਸਲੇਟ ਕਰ ਦਿਆਂਗਾ। ਟ੍ਰਾਂਸਨੈਸ਼ਨਲ ਡਿਪਰੈਸ਼ਨ ਸਿਰਫ ਇਹ ਨਹੀਂ ਤੁਸੀਂ ਬੰਦਿਆਂ ਨੂੰ ਅਗਵਾ ਕਰੋ, ਉਹਨਾਂ ਦੀ ਸ਼ਹੀਦੀ ਕਰਾਓ। ਟ੍ਰਾਂਸਨੈਸ਼ਨਲ ਡਿਪਰੈਸ਼ਨ ਇਹ ਵੀ ਹੈ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ, ਤੁਸੀਂ ਉਹਨਾਂ ਨੂੰ ਹਰੈਸ ਕਰੋ। ਜੇ ਆਪਣੇ ਘਰ ਮੁੜਨਾ ਚਾਹਣ, ਉਹਨਾਂ ਨੂੰ ਵੀਜ਼ੇ ਨਾ ਦਿਓ, ਉਹਨਾਂ ਦੀਆਂ ਫੈਮਲੀਆਂ ਨੂੰ ਤੰਗ ਕਰੋ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰੋ। ਇਹ ਸਭ ਕੁਝ ਟ੍ਰਾਂਸਨੈਸ਼ਨਲ ਡਿਪਰੈਸ਼ਨ ਹੈ। ਔਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਾਰੀ ਡੈਫੀਨੇਸ਼ਨ ਜਿਹੜੀ ਨਵੀਂ ਅਮਰੀਕਾ 'ਚ ਲੈਜਿਸਲੇਸ਼ਨ ਆਈ ਆ, ਉਹਦੇ ਵਿੱਚ ਐਕਸੈਪਟ ਕੀਤੀ ਗਈ। ਫਰੀडम ਹਾਊਸ ਇੱਕ ਬਹੁਤ ਵੱਡੀ ਸੰਸਥਾ ਵਾ ਅਮਰੀਕਾ ਦੀ, ਜਿਹੜੀ ਪਾਲਿਸੀ ਦਾ ਕੰਮ ਕਰਦੀ ਹੈ। ਉਹਦੇ ਕੋਆਰਡੀਨੇਸ਼ਨ ਗਰੁੱਪ ਤੇ ਉੱਥੇ ਕਾਂਗਰਸਮੈਨ ਆ ਕੇ ਦੱਸਦੇ ਆ ਵੀ ਉਹ ਕੀ ਕਰ ਰਹੇ। ਪਿਛਲੇ ਕੀ ਐਡਮ ਜਿਹੜੇ ਇੱਥੇ ਕੈਲੀਫੋਰਨੀਆ ਦੇ ਕਾਂਗਰਸਮੈਨ ਨੇ ਤੇ ਹੋਰ ਕਾਂਗਰਸਮੈਨ ਜਿਹੜੇ ਰਿਪਬਲਿਕਨ ਨੇ, ਉਹਨਾਂ ਨੇ ਕਿਹਾ ਕਿ ਅਸੀਂ ਉਹਦੇ 'ਚ ਅਮੈਂਡਮੈਂਟ ਜਮ੍ਹਾਂ ਕਰਾ ਰਹੇ, ਜਿਹੜਾ ਬੰਦਾ ਵੀ ਇੱਦਾਂ ਦਾ ਕੰਮ ਕਰੇਗਾ ਉਹਨੂੰ 10 ਸਾਲ ਘੱਟ ਤੋਂ ਘੱਟ ਕੈਦ ਪ੍ਰਪੋਜ਼ ਕਰ ਰਹੇ। ਇੱਦਾਂ ਦੇ ਉਦਮ ਉਪਰਾਲੇ ਇੱਥੇ ਕਰੋ। ਆਹ ਜਿਹੜੇ ਬਾਹਰ ਬੈਠੇ ਹੋ ਕਹਿੰਦੇ ਜੀ ਸਿੱਖ ਬਹੁਤ ਸਟਰੋਂਗ ਆ ਕੈਨੇਡਾ 'ਚ, ਇਹਨਾਂ ਦਾ ਇੱਕ ਡਿਫੈਂਸ ਮਿਨਿਸਟਰ ਵੀ ਹੁੰਦਾ ਸੀ, ਇਹਨਾਂ ਦਾ ਆਪੋਜੀਸ਼ਨ ਲੀਡਰ ਵੀ। ਕੀ ਫਾਇਦਾ? ਕੀ ਫਾਇਦਾ ਇਹਨਾਂ ਆਪੋਜੀਸ਼ਨ ਲੀਡਰਾਂ ਦਾ? ਕੀ ਫਾਇਦਾ ਇਹਨਾਂ ਡਿਫੈਂਸ ਮਿਨਿਸਟਰਾਂ ਦਾ ਜਾਂ ਫਾਰਮਰ ਡਿਫੈਂਸ ਮਿਨਿਸਟਰਾਂ ਦਾ, ਜਦ ਇੱਥੇ ਸਾਡੇ ਬੰਦਿਆਂ ਦੀ ਸ਼ਹੀਦੀ। ਸਮਾਂ ਬਹੁਤ ਹੋ ਗਿਆ, ਗੱਲਾਂ ਬਹੁਤ ਸਾਰੀਆਂ ਕਰਨ ਵਾਲੀਆਂ ਵਾ, ਪਰ ਮੈਂ ਜਿਹੜੇ ਪ੍ਰਬੰਧਕ ਹੈ ਉਹਨਾਂ ਨੂੰ ਵੀ ਧੰਨਵਾਦ ਕਰਨਾ ਚਾਹੁੰਦਾ। ਕੱਲ ਵਰਕਿੰਗ ਡੇ ਹੈ, ਸੋ ਇੱਥੇ ਹੀ ਸਮਾਪਤੀ ਕਰਾਂ। ਖਾਲਸਾ ਜੀ, ਜਿਹੜੀ ਗੱਲ ਤੁਸੀਂ ਸ਼ੁਰੂ ਕੀਤਾ ਸੀ ਉੱਥੇ ਮੁਕਾਉਣਾ। ਹੁਣ ਅਸਾਂ ਜਨਸਾਈ ਕੀਤਾ, ਹੁਣ ਅਸਾਂ ਆਪਣਾ ਕੌਮੀ ਕਾਰ ਖਾਲਿਸਤਾਨ ਲੈਣਾ, ਕਿਸੇ ਨੂੰ ਚੰਗਾ ਲੱਗੇ ਜਾਂ ਨਾ ਲੱਗੇ। ਇਟਸ ਰਾਈਟਿੰਗ ਔਨ ਦ ਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।